ਤੇ ਦਿੱਲੀ ਦੇ ਵਿੱਚ ਜਿਹੜੀ 에ਅਰ ਕੁਆਲਿਟੀ ਇੰਡੈਕਸ ਆ ਉਹ ਬਹੁਤ ਉੱਤੇ ਜਾ ਚੁੱਕਾ ਆ। ਇਹ ਮੰਨਿਆ ਜਾਂਦਾ ਵੀ 300 ਤੋਂ ਲੈ ਕੇ 400 ਤੱਕ ਇਹ ਤੁਹਾਡੇ ਫੇਫੜਿਆਂ ਦੇ ਲਈ ਬਹੁਤ ਬੈਡ ਹੁੰਦਾ ਹੈ। ਜਿੱਥੇ ਗ੍ਰੀਨ ਪਟਾਕੇ ਪਏ ਸੀ ਨਾਲੇ ਜਿਹੜੇ ਟ੍ਰੈਡੀਸ਼ਨਲ ਹੈ, ਕਿਉਂਕਿ ਲੋਕਾਂ ਨੂੰ ਤੇ ਇਹ ਹੁੰਦਾ ਵੀ ਉਹਨਾਂ ਨੂੰ ਪੋਲੂਸ਼ਨ ਨਾਲ ਕੋਈ ਨਹੀਂ, ਉਹਨਾਂ ਨੂੰ ਤੇ ਇਹ ਆ ਕਿ ਧਮਾਕਾ ਹੋਵੇ ਜ਼ਿਆਦਾ। ਸ਼ੁਰੂਆਤ ਮੈਂ ਬਿਹਾਰ ਤੋਂ ਕਰਦਾ। ਤੂੰ ਕਹਿੰਦੇ ਆ ਵੀ ਸਾਡਾ ਜਿਹੜਾ ਸੂਬਾ ਆ ਵੀ ਉੱਥੇ ਲੋਕਾਂ ਨੂੰ ਥੋੜਾ ਮੁਸ਼ਕਲ ਆਉਂਦੀ ਆ, ਉਹਨਾਂ ਕੋਲ ਐਡੀ ਸਮਰੱਥਾ ਨਹੀਂ ਹੈਗੀ ਕਿ ਉਹਨਾਂ ਕੋਲ ਪੈਸੇ ਹੈ ਨਹੀਂਗੇ। 575 ਕਰੋੜ ਰੁਪਏ ਦੀ ਮਿਠਾਈਆਂ ਉਹਨਾਂ ਨੇ ਕਹਿੰਦੇ ਜੀ ਚਪਟ ਕਰਤੀਆਂ। ਆਹ ਚੀਜ਼ਾਂ ਦੇਖਦੇ ਆ ਵੀ 750 ਕਰੋੜ ਰੁਪਏ ਤੁਸੀਂ ਪਟਾਕੇ ਚਲਾ ਕੇ ਕਰਤੇ, ਬਾਅਦ ਚ ਫਿਰ ਦੂਜੇ ਦਿਨ ਦੀ ਰੌਲਾ ਪਾਉਂਦੇ ਆ ਜੀ ਉੱਥੇ ਤਾਂ ਜੀ 에ਅਰ ਕੁਆਲਿਟੀ ਇੰਡੈਕਸ ਬਹੁਤ ਚੜਿਆ ਪਿਆ ਜਾਂ ਘੱਟ ਹੋ ਗਿਆ ਜਾਂ ਵੱਧ ਹੋ ਗਿਆ। ਜਿਹੜੀ ਆਪਣੀ ਸੀਐਮ ਸਾਹਿਬਾਂ ਨੇ ਰੇਖਾ ਗੁਪਤਾ ਜੀ ਉਹ ਕਹਿੰਦੇ ਆ ਵੀ ਦੀਵਾਲੀ ਤੋਂ ਜਿਹੜੇ ਅਗਲੇ ਦਿਨ ਦਾ ਆਪਣੇ ਕੋਲ 에ਅਰ ਕੁਆਲਿਟੀ ਇੰਡੈਕਸ ਸੀਗਾ ਉਹ ਘੱਟ ਦਰਜ ਹੋਇਆ। ਮਤਲਬ ਕੀ ਹੋਇਆ ਕਿ ਪ੍ਰਦੂਸ਼ਣ ਘੱਟ ਹੋਇਆ ਆ ਬਾਕੀ ਸਾਲਾਂ ਦੇ ਮੁਕਾਬਲੇ। ਇੱਕ ਹੁਣ ਫੋਟੋ ਬੀਬੀ ਰੇਖਾ ਗੁਪਤਾ ਮੋਦੀ ਜੀ ਦੇ ਨਾਲ ਉਹਨਾਂ ਦੇ ਉੱਥੇ ਗਏ ਹੋਣੇ ਆ ਤੇ ਉਹ ਬੈਠੇ ਨੇ ਗੱਲਬਾਤ ਕਰਦੇ ਹੋਣਗੇ, ਦੀਵਾਲੀ ਦੇ ਕੁਝ ਦੇਣ ਗਏ ਹੋਣਗੇ, ਵਧਾਈਆਂ ਦੇਣ ਗਏ ਹੋਣਗੇ। ਉਹ ਫੋਟੋ ਬੜੀ ਵਾਇਰਲ ਹੋ ਗਈ ਆ। ਫੋਟੋ ਵਾਇਰਲ ਹੋਣ ਦਾ ਜ਼ਰੀਆ ਇਹ ਬਣਿਆ ਕਿ ਮੋਦੀ ਸਾਹਿਬ ਦੇ ਪਿੱਛੇ ਇੱਕ ਵਿਦੇਸ਼ੀ 에ਅਰ ਪਿਊਰੀਫਾਇਰ ਪਿਆ। ਉਹ ਕਹਿੰਦੇ ਜੇ ਤੁਹਾਡੇ ਕਮਰਿਆਂ ਦੇ ਵਿੱਚ ਹਵਾ ਸ਼ੁੱਧ ਨਹੀਂ ਹੈਗੀ ਤੇ ਤੁਸੀਂ ਕਾਹਦੇ ਦਾਅਵੇ ਬਾਹਰ ਫੂਕੀ ਜਾਂਦੇ ਆ। ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ। ਤੇ ਦੋਸਤੋ ਤੁਸੀਂ ਦੇਖ ਰਹੇ ਹੋ ਇੰਡੋਸ ਪ੍ਰਾਈਮ ਤੇ ਮੈਂ ਹਾਂ ਦਲਜੀਤ ਸਿੰਘ ਤੇ ਮੇਰਾ ਸਾਥ ਨਿਭਾਉਣਗੇ ਹਰਜੀਤ ਸਿੰਘ ਲਸਾਣਾ ਸਾਹਿਬ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਤੇ ਦੀਵਾਲੀ ਲੰਘ ਕੇ ਗਈ ਆ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਬੜੀ ਇੰਜੋਏ ਕੀਤੀ ਹੋਵੇਗੀ। ਪਰ ਨਾਲ ਦੀ ਨਾਲ ਇਹ ਵੀ ਹੋ ਗਿਆ ਕਿ ਜਿੱਥੇ ਤਿਉਹਾਰ ਜਿਹੜੇ ਆ ਸਾਨੂੰ ਪ੍ਰੇਮ ਸਦਭਾਵਨਾ ਤੇ ਖੁਸ਼ੀਆਂ ਦਿੰਦੇ ਆ, ਨਾਲ ਦੀ ਨਾਲ ਕੁਝ ਔਕੜਾਂ ਜਿਹੜੀਆਂ ਆ ਉਹ ਵੀ ਆ ਰਹੀਆਂ ਸਾਡੀ ਅਣਗਹਿਲੀ ਦੇ ਨਾਲ। ਤੇ ਜੇ ਆਪਾਂ ਵੈਸੇ ਸਾਰੇ ਇੰਡੀਆ ਦਾ ਇਹੀ ਹਾਲ ਆ ਤੇ ਦਿੱਲੀ ਦੇ ਵਿੱਚ ਜਿਹੜੀ 에ਅਰ ਕੁਆਲਿਟੀ ਇੰਡੈਕਸ ਆ ਉਹ ਬਹੁਤ ਉੱਤੇ ਜਾ ਚੁੱਕਾ ਆ। ਇਹ ਮੰਨਿਆ ਜਾਂਦਾ ਵੀ 300 ਤੋਂ ਲੈ ਕੇ 400 ਤੱਕ ਇਹ ਤੁਹਾਡੇ ਫੇਫੜਿਆਂ ਦੇ ਲਈ ਬਹੁਤ ਬੈਡ ਹੁੰਦਾ ਆ। ਤੇ ਜੇ 400 ਤੋਂ ਟੱਪ ਜਾਵੇ ਤਾਂ ਇਹ ਬਹੁਤ ਭਿਆਨਕ ਸਥਿਤੀ ਹੁੰਦੀ ਆ। ਤੇ ਦੀਵਾਲੀ ਤੋਂ ਅਗਲੇ ਦਿਨ ਤੇ ਹੁਣ ਤੱਕ ਵੀ ਜੇ ਆਪਾਂ ਅੱਜ ਵੀ ਦੇਖ ਲਈਏ ਤੇ 350 ਦੇ ਕਰੀਬ ਇੰਡੈਕਸ ਜਿਹੜਾ ਬਣਿਆ ਹੋਇਆ ਕਈ ਥਾਵਾਂ ਦੇ ਉੱਤੇ ਦਿੱਲੀ ਦੇ ਵਿੱਚ। ਤੇ 300 ਯਾਨੀ ਕ੍ਰਾਸ ਜਿਹੜਾ ਆ ਉਹ ਕਾਫੀ ਥਾਵਾਂ ਦੇ ਉੱਤੇ ਕਰ ਗਿਆ, ਜਿਹਦੇ ਨਾਲ ਕਿ ਫੇਫੜਿਆਂ ਦੀਆਂ ਬਿਮਾਰੀਆਂ ਤੇ ਸਿਹਤ ਦੇ ਲਈ ਜਿਹੜੇ ਚਿੰਤਾ ਤੌਰ ਹੈਗੇ ਆ ਉਹਨਾਂ ਨੂੰ ਕਾਫੀ ਇਹ ਸੋਚਣ ਲਈ ਮਜਬੂਰ ਕਰਦਾ ਕਿ ਦੀਵਾਲੀ ਤਾਂ ਚਲੋ ਠੀਕ ਆ ਮਨਾਉਣੀ ਆ, ਪਰ ਫਿਰ ਇਦਾਂ ਦੇ ਜਿਹੜਾ ਸਿਸਟਮ ਬਣ ਜਾਂਦਾ ਆ ਉਹਦੇ ਵਿੱਚ ਸਾਡੀ ਸਿਹਤ ਨੂੰ ਵੀ ਸਮੱਸਿਆਵਾਂ ਆਉਂਦੀਆਂ। ਤੇ ਲਸਾਣਾ ਸਾਹਿਬ, ਸਭ ਤੋਂ ਪਹਿਲਾਂ ਦੀਵਾਲੀਆਂ ਤੁਹਾਨੂੰ ਮੁਬਾਰਕਾਂ। ਪਰ ਪਹਿਲਾਂ ਜਿੱਦਾਂ ਮੈਂ ਚਿੰਤਾ ਜ਼ਾਹਰ ਕੀਤੀ ਆ ਕਿ ਜਿਹੜਾ ਇੰਡੈਕਸ ਆ ਬਹੁਤ ਹਾਈ ਲੈਵਲ ਦੇ ਉੱਤੇ ਜਾ ਚੁੱਕਾ। ਵੈਸੇ ਤਾਂ ਕੋਰਟ ਨੇ ਵੀ ਇਹ ਕਿਹਾ ਸੀ ਵੀ ਗ੍ਰੀਨ ਪਟਾਕੇ ਵਜਾਓ, ਤੇ ਕਿੱਥੇ ਅਣਗਹਿਲੀ ਰਹਿ ਗਈ ਆ? ਸਭ ਤੋਂ ਪਹਿਲਾਂ ਧੰਨਵਾਦ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਦੀਵਾਲੀ ਲੰਘ ਕੇ ਹਟੀ ਤੇ ਥੋੜਾ ਜਿਹਾ ਧੂੰਆਂ ਮੈਨੂੰ ਵੀ ਚੜਿਆ ਹੋਇਆ, ਵਿੱਚ ਖੰਘ ਵੀ ਆ ਸਕਦੀ, ਉਹਦੇ ਮੈਂ ਮਾਫੀ ਚਾਹੁੰਦਾ। ਦੋ ਤਿੰਨ ਪੁਆਇੰਟ ਤੁਸੀਂ ਛੇੜੇ ਆ ਵੀ ਇੱਕ ਤਾਂ ਦਿੱਲੀ ਦਾ ਤੁਸੀਂ ਛੇੜ ਲਿਆ, ਇਹਦਾ ਮਤਲਬ ਤੁਸੀਂ ਫਿਰ ਹੁਣ ਉਂਗਲੀ ਫੇਰ ਪੰਜਾਬ ਵਾਲੇ ਦੇ ਜਿਹੜਾ ਉਹ ਸ਼ੰਕੇ ਜ਼ਾਹਰ ਕਰਦੇ ਧੂੰਆਂ ਇੱਧਰੋਂ ਆਉਂਦਾ ਆ, ਉਹ ਵੀ ਆਪਾਂ ਗੱਲਬਾਤ ਕਰਾਂਗੇ। ਤੇ ਇੱਕ ਤੁਸੀਂ ਗ੍ਰੀਨ ਪਟਾਕਿਆਂ ਦੀ ਗੱਲ ਕੀਤੀ, ਪਰ ਆਪਾਂ ਗ੍ਰੀਨ ਪਟਾਕਿਆਂ ਤੋਂ ਸ਼ੁਰੂ ਕਰ ਲਈਏ ਜੀ। ਮੈਨੂੰ ਹਜੇ ਤੱਕ ਇਹ ਗੱਲ ਨਹੀਂ ਸਮਝ ਲੱਗੀ ਕਿ ਗ੍ਰੀਨ ਪਟਾਕੇ ਤੇ ਦੂਜੇ ਪਟਾਕੇ ਅਸਲ 'ਚ ਕੀ ਮਤਲਬ ਕਿ ਧੂੰਆਂ ਘੱਟ ਪਾਉਂਦਾ ਆ। ਨਹੀਂ, ਇਹ ਮੰਨਿਆ ਜਾਂਦਾ ਵੀ 30 ਤੋਂ 40% ਜਿਹੜਾ ਘੱਟ ਧੂੰਆਂ ਜਿਹੜਾ ਜਾਂ ਪੈਦਾ ਕਰਦੇ ਆ, ਪਰ ਨੋ ਡਾਊਟ ਕਿ ਇਹ ਵੀ ਟੌਕਸਿਕ ਆ ਕਾਫੀ। ਤੇ ਜਦੋਂ ਤੁਸੀਂ ਇਮਾਨਦਾਰੀ ਦੇ ਨਾਲ ਵੈਸੇ ਆਪੇ ਸੋਚੋ, ਜਦੋਂ ਬੱਚੇ ਜਾਂ ਤੁਸੀਂ ਲੈਣ ਜਾਂਦੇ ਆ, ਇੰਨਾ ਕੁ ਟਾਈਮ ਹੁੰਦਾ ਜਾਂ ਇੰਨਾ ਕੁ ਉਦੋਂ ਦਿਮਾਗ ਘੁੰਮਦਾ ਹੁੰਦਾ ਕਿ ਗ੍ਰੀਨ ਪਟਾਕਿਆਂ ਵਾਲਾ ਪੈਕਟ ਹੀ ਲੱਭਣਾ ਆ। ਅਸੀਂ ਕੋਈ ਕੁਝ ਹੋਰ ਖਾਣ ਪੀਣ ਦਾ ਸਮਾਨ ਲੈ ਕੇ ਜਾਂਦੇ, ਉੱਥੇ ਥੋੜਾ ਚਲੋ ਤਵੱਜੋ ਦੇ ਦਿੰਦੇ ਕਿ ਚਲੋ ਆਰਗੈਨਿਕ ਦੇਖ ਲਓ ਲਿਖਿਆ ਹੋਵੇ। ਮੈਨੂੰ ਲੱਗਦਾ ਹੈ ਪਟਾਕਿਆਂ ਦੀ ਇੰਨੀ ਸਾਡੇ 'ਚ ਸੋਝੀ ਨਹੀਂ ਆਈ ਕਿ ਅਸੀਂ ਉੱਥੇ ਬਹੁਤ ਗੌਰ ਨਾਲ ਦੇਖੀਏ ਕਿ ਗ੍ਰੀਨ ਹੈ ਜਾਂ ਕਿਆ ਆ। ਨਹੀਂ, ਆਪਣੀ ਸਮੱਸਿਆ ਇਹ ਹੈ ਕਿ ਲਾਅ ਬਣ ਗਿਆ। ਲਾਅ ਤਾਂ ਇਹ ਬਣ ਗਿਆ ਕਿ ਸਿਰਫ ਤੁਸੀਂ ਗ੍ਰੀਨ ਪਟਾਕੇ ਵੇਚਣੇ ਆ। ਹੁਣ ਉਹ ਇੰਪਲੀਮੈਂਟੇਸ਼ਨ ਜਿਹੜੀ ਉਹ ਤਾਂ ਪ੍ਰਸ਼ਾਸਨ ਨੇ ਕਰਨੀ ਆ। ਦੇਖਿਆ ਗਿਆ ਜਦੋਂ ਤੁਸੀਂ ਗੱਲ ਕੀਤੀ ਆ ਕਿ ਬੰਦਿਆਂ ਨੂੰ ਤਾਂ ਇਹ ਪਤਾ ਨਹੀਂ, ਪਰ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਤਾਂ ਪਤਾ ਆ ਕਿ ਗ੍ਰੀਨ ਤੇ ਉਹਦੇ ਵਿੱਚ ਕੀ ਫਰਕ ਹੈ, ਉਹਨਾਂ ਨੇ ਸਿਰਫ ਉਹੀ ਵੇਚਣੇ ਆ। ਪਰ ਦੇਖਿਆ ਇਹ ਗਿਆ ਆ, ਇਸ ਲਾਅ ਦੀ ਘਾਟ ਰਹੀ ਆ ਕਿ ਇੰਪਲੀਮੈਂਟੇਸ਼ਨ ਹੋਈ ਨਹੀਂ। ਜਿੱਥੇ ਗ੍ਰੀਨ ਪਟਾਕੇ ਪਏ ਸੀ ਨਾਲੇ ਜਿਹੜੇ ਟ੍ਰੈਡੀਸ਼ਨਲ ਆ, ਕਿਉਂਕਿ ਲੋਕਾਂ ਨੂੰ ਤਾਂ ਇਹ ਹੁੰਦਾ ਵੀ ਉਹਨਾਂ ਨੂੰ ਪੋਲੂਸ਼ਨ ਨਾਲ ਕੋਈ ਨਹੀਂ, ਉਹਨਾਂ ਨੂੰ ਤੇ ਇਹ ਆ ਕਿ ਧਮਾਕਾ ਹੋਵੇ ਜ਼ਿਆਦਾ ਤੋਂ ਜ਼ਿਆਦਾ। ਫਿਲਹਾਲ ਜਿਹੜਾ ਉਹਨਾਂ ਸਾਡਾ ਗਾਹਕ ਆ, ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਹਾਂ, ਵੱਡੇ ਸ਼ਹਿਰ ਦੀ ਗੱਲ ਨਹੀਂ ਕਰਦਾ। ਉੱਥੇ ਦੇਖਿਆ ਜਾਂਦਾ ਹੈ ਵੀ ਖੜਾਕ ਕਿਹੜਾ ਜ਼ਿਆਦਾ ਕਰਦਾ ਤੇ ਇੱਕ ਦੇਖਿਆ ਜਾਂਦਾ ਵੀ ਸਾਨੂੰ ਇਹ ਹੁਣ ਸਸਤੇ 'ਚ ਵੀ ਮਿਲ ਜਾਵੇ। ਗ੍ਰੀਨ ਜਿਹੜੀ ਕਲਰ ਦੀ ਪ੍ਰਾਇਓਰਟੀ ਆ ਜਾਂ ਉਹਨਾਂ ਵੀ ਐ ਹੁੰਦਾ ਉਹ ਤਾਂ ਮੈਨੂੰ ਲੱਗਦਾ ਤੀਜੇ ਨੰਬਰ ਤੇ ਰਹਿ ਜਾਂਦੀ। ਚਲੋ ਖੈਰ ਆਪਾਂ ਗੱਲ ਕਰਦੇ ਹਾਂ। ਸ਼ੁਰੂਆਤ ਮੈਂ ਬਿਹਾਰ ਤੋਂ ਕਰਦਾ। ਦੀਵਾਲੀ ਦੇ ਮੌਕੇ ਕਹਿੰਦੇ ਜੀ 750 ਕਰੋੜ ਰੁਪਏ ਦੇ ਉਹਨਾਂ ਨੇ ਪਟਾਕੇ ਚਲਾਤੇ। 750 ਕਰੋੜ ਬਹੁਤ ਹੁੰਦਾ ਹੈ। ਉਹ ਕਹਿੰਦੇ ਆ ਵੀ ਸਾਡਾ
ਜਿਹੜਾ ਸੂਬਾ ਆ ਵੀ ਉੱਥੇ ਲੋਕਾਂ ਨੂੰ ਥੋੜਾ ਮੁਸ਼ਕਲ ਆਉਂਦੀ ਆ, ਉਹਨਾਂ ਕੋਲ ਐਡੀ ਸਮਰੱਥਾ ਨਹੀਂ ਹੈਗੀ ਕਿ ਉਹਨਾਂ ਕੋਲ ਪੈਸੇ ਹੈ ਨਹੀਂਗੇ। 575 ਕਰੋੜ ਰੁਪਏ ਦੀ ਮਿਠਾਈਆਂ ਉਹਨਾਂ ਨੇ ਕਹਿੰਦੇ ਜੀ ਚਪਟ ਕਰਤੀਆਂ। ਤੇ ਜੇ ਉਹਨਾਂ ਦਾ ਪੂਜਾ ਤੇ ਸਜਾਵਟ ਦਾ ਵੀ ਦੇਖੀ ਨਾ ਹਿਸਾਬ ਦਾ ਲੱਗਦਾ ਕਰੋੜਾਂ ਰੁਪਏ ਖਰਚ ਕੀਤਾ। ਮੈਂ ਇਹ ਨਹੀਂ ਕਹਿੰਦਾ ਕਿ ਖਰਚ ਨਾ ਕਰੋ, ਕਿਉਂਕਿ ਇਹ ਵੀ ਤੁਹਾਡੀ ਇਕਨੋਮੀ ਨੂੰ ਚਲਾਉਂਦਾ ਹੈ, ਵੀ ਤੁਹਾਡੀ ਗਾਹਕੀ ਨੂੰ ਚਲਾਉਂਦਾ ਆ। ਇੱਕ ਪਾਸੇ ਤਾਂ ਵੈਸੇ ਇਹ ਵੀ ਰੌਲਾ ਪਾਉਂਦੇ ਕਿ 2 ਦਿਨ ਤੱਕ ਰਿਫਿਊਜ਼ਲ ਪਾਤਾ ਜੀ, ਦੀਵਾਲੀ 2 ਦਿਨ ਆ, ਉਹ ਸਮਝ ਨਹੀਂ ਲੱਗਦੀ ਹੈਗੀ। ਪਰ ਜੇ ਦੁਕਾਨਦਾਰੀ ਦੇ ਤੌਰ ਤੇ ਦੇਖੀਏ ਉਹ ਤਾਂ ਚਾਹੁੰਦੇ 4 ਦਿਨ ਹੀ ਹੋ ਜਾਵੇ ਤਾਂ ਕਿ 4 ਦਿਨ ਸੋਹਣੀ ਗਾਹਕੀ ਚੱਲਦੀ ਰਹੇ। ਚਲੋ ਇਹ ਤਾਂ ਹੋ ਗਿਆ ਸਾਡਾ ਨਜ਼ਰੀਆ ਕਿ ਅਸੀਂ ਉੱਦਾਂ ਰੋਈ ਜਾਣਾ ਆ ਵੀ ਸੂਬਾ ਕਮਜ਼ੋਰ ਹੋ ਗਿਆ ਜਾਂ ਐ ਹੋ ਗਿਆ ਜਾਂ ਉਹ ਹੋ ਗਿਆ, ਸਰਕਾਰਾਂ ਸੋਚਦੀਆਂ ਨਹੀਂ। ਲੇਕਿਨ ਜਦੋਂ ਆਹ ਚੀਜ਼ਾਂ ਦੇਖਦੇ ਆ ਵੀ 750 ਕਰੋੜ ਰੁਪਏ ਤੁਸੀਂ ਪਟਾਕੇ ਚਲਾ ਕੇ ਕਰਤੇ, ਬਾਅਦ 'ਚ ਫਿਰ ਦੂਜੇ ਦਿਨ ਦੀ ਰੌਲਾ ਪਾਉਂਦੇ ਆ ਜੀ ਉੱਥੇ ਤਾਂ ਜੀ 에ਅਰ ਕੁਆਲਿਟੀ ਇੰਡੈਕਸ ਬਹੁਤ ਚੜਿਆ ਪਿਆ ਜਾਂ ਘੱਟ ਹੋ ਗਿਆ ਜਾਂ ਵੱਧ ਹੋ ਗਿਆ। ਤੇ ਹੁਣ ਜਿਹੜੀਆਂ ਤੁਸੀਂ ਖਦਸ਼ੇ ਜ਼ਾਹਰ ਕੀਤੇ ਆ, ਪਹਿਲਾਂ ਤਾਂ ਮੈਂ ਇਹ ਦੇਖਾਂ ਵੀ ਦਲਜੀਤ ਜਿਹੜਾ ਇਹ ਵਾਲਾ ਮਸਲਾ ਹੈ ਨਾ ਵੀ ਪਟਾਕੇ ਚੱਲ ਗਏ ਜੀ, ਹੁਣ ਉੱਥੇ ਹਵਾ ਖਰਾਬ ਹੋ ਗਈ ਜੀ, ਤੁਹਾਡੀ ਗੰਦੀ ਹਵਾ ਸਾਡੀ ਇੱਧਰ ਆ ਗਈ ਜੀ, ਮਤਲਬ ਕਿ ਗੱਲ ਜਿਹੜੀ ਨਾ ਸਮਝੋ ਬਾਹਰ ਹੋਈ ਪਈ ਆ। ਮੈਂ ਤੁਹਾਨੂੰ ਥੋੜਾ ਜਿਹਾ ਨਾ ਬਿਆਨ ਦੱਸਦਾ, ਫਿਰ ਉੱਥੋਂ ਤੁਹਾਨੂੰ ਲੱਗਦਾ ਕਿ ਸਾਡੇ ਆਪਣੀ ਸਮਝ ਦਾ ਦੁਆਲਾ ਨਿਕਲਿਆ ਪਿਆ ਆ, ਫਿਰ ਉੱਥੋਂ ਬੰਦਾ ਕਿਆ ਕੱਢ ਕੇ ਲੈ ਕੇ ਆਵੇ। ਦਿੱਲੀ ਦੀ ਜਿਹੜੀ ਆਪਣੀ ਸੀਐਮ ਸਾਹਿਬਾਂ ਨੇ ਰੇਖਾ ਗੁਪਤਾ ਜੀ, ਉਹਨਾਂ ਦਾ ਜੇ ਤੁਸੀਂ ਲੇਟੈਸਟ ਬਿਆਨ ਦੇਖੋ, ਮੇਰੇ ਖਿਆਲ ਇਹ ਇੰਗਲਿਸ਼ ਅਖਬਾਰਾਂ 'ਚ ਛਪਿਆ ਆ, ਬਾਕੀ ਅਖਬਾਰਾਂ 'ਚ ਸ਼ਾਇਦ ਨਹੀਂ ਛਪਿਆ। ਉਹ ਕਹਿੰਦੇ ਆ ਵੀ ਦੀਵਾਲੀ ਤੋਂ ਜਿਹੜੇ ਅਗਲੇ ਦਿਨ ਦਾ ਆਪਣੇ ਕੋਲ 에ਅਰ ਕੁਆਲਿਟੀ ਇੰਡੈਕਸ ਸੀਗਾ ਉਹ ਘੱਟ ਦਰਜ ਹੋਇਆ। ਮਤਲਬ ਕੀ ਹੋਇਆ ਕਿ ਪ੍ਰਦੂਸ਼ਣ ਘੱਟ ਹੋਇਆ ਆ ਬਾਕੀ ਸਾਲਾਂ ਦੇ ਮੁਕਾਬਲੇ। ਅੱਗੇ ਜਿਹੜੇ ਪਿਛਲੇ ਸਾਲ ਹੁੰਦੇ ਸੀਗੇ, ਚਲੋ ਆਪਾਂ 10-15 ਸਾਲ ਦੀ ਗੱਲ ਕਰ ਲੈਂਦੇ ਆ, ਕਿ ਜਿਹੜਾ ਦੀਵਾਲੀ ਤੋਂ ਅਗਲਾ ਦਿਨ ਹੁੰਦਾ ਨਾ ਉਹਦੇ ਵਿੱਚ 에ਅਰ ਕੁਆਲਿਟੀ ਬਹੁਤ ਜ਼ਿਆਦਾ ਘਟੀ ਹੁੰਦੀ ਆ, ਮਤਲਬ ਕਿ ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦਾ। ਐਤਕੀ ਕਹਿੰਦੀ ਪ੍ਰਦੂਸ਼ਣ ਉੱਥੇ ਸਾਡੇ ਤਾਂ ਘੱਟ ਦਰਜ ਹੋਇਆ ਹੈ, ਯਾਨੀ ਕਿ 에ਅਰ ਕੁਆਲਿਟੀ ਇੰਡੈਕਸ ਘੱਟ ਦਰਜ ਹੋਇਆ, ਮੀਨਸ ਕਿ ਪ੍ਰਦੂਸ਼ਣ ਘਟਿਆ ਆ। ਠੀਕ ਆ ਜੀ। ਦੂਜੇ ਪਾਸੇ ਅਸੀਂ ਕਹਿੰਦੇ ਆ ਜੀ ਕਿ ਦਿੱਲੀ ਜਿਹੜਾ ਮੋਸਟ ਪੋਲਿਊਟਡ ਸਿਟੀ ਦੇ ਵਿੱਚ ਸ਼ਾਮਲ ਹੋ ਗਿਆ। ਇਹ ਹੁਣ ਵਰਲਡ ਵਾਈਜ਼ ਨਿਊਜ਼ ਲੱਗੀ ਹੋਈ ਆ। ਹੁਣ ਮੋਸਟ ਪੋਲਿਊਟਡ ਸਿਟੀਜ਼ ਹੈ ਕਿਹੜੇ ਆ ਵਰਲਡ ਦੇ? 5 ਆ, 3 ਇੰਡੀਆ ਦੇ, 2 ਪਾਕਿਸਤਾਨ ਦੇ। ਮਤਲਬ ਕਿ ਛੋਟਾ ਵੱਡਾ ਭਰਾ ਬਣ ਕੇ ਕਾਰਨਾਮੇ ਆਪਣੇ ਕਰੀ ਜਾਂਦਾ ਆ। ਦਿੱਲੀ ਹੋ ਗਿਆ, ਮੁੰਬਈ ਹੋ ਗਿਆ, ਕਲਕੱਤਾ ਹੋ ਗਿਆ, ਤੇ ਉੱਧਰ ਸਾਡੇ ਕੋਲ ਲਾਹੌਰ ਤੇ ਕਰਾਚੀ ਹੋ ਗਿਆ। ਹੁਣ ਮੈਨੂੰ ਇਹ ਨਹੀਂ ਸਮਝ ਲੱਗੀ ਇਹ 2 ਬਿਆਨਾਂ ਦਾ ਆਪਸ ਵਿੱਚ ਤਾਲਮਾਲ ਕਿੱਦਾਂ ਬਣਾਈ। ਸੀਐਮ ਕੁਝ ਕਹੀ ਜਾਂਦਾ ਆ ਤੇ ਇੱਧਰ ਜਿਹੜਾ ਵਰਲਡ ਦਾ ਮੀਡੀਆ ਆ ਉਹ ਕੁਝ ਹੋਰ ਕਹੀ ਜਾਂਦਾ ਆ। ਇੱਕ ਹੁਣ ਫੋਟੋ ਬੀਬੀ ਰੇਖਾ ਗੁਪਤਾ ਮੋਦੀ ਜੀ ਦੇ ਨਾਲ ਉਹਨਾਂ ਦੇ ਉੱਥੇ ਗਏ ਹੋਣੇ ਆ, ਤੇ ਉਹ ਬੈਠੇ ਨੇ ਗੱਲਬਾਤ ਕਰਦੇ ਹੋਣਗੇ, ਦੀਵਾਲੀ ਦੇ ਕੁਝ ਦੇਣ ਗਏ ਹੋਣਗੇ, ਵਧਾਈਆਂ ਦੇਣ ਗਏ ਹੋਣਗੇ। ਉਹ ਫੋਟੋ ਬੜੀ ਵਾਇਰਲ ਹੋ ਗਈ ਆ। ਫੋਟੋ ਵਾਇਰਲ ਹੋਣ ਦਾ ਜ਼ਰੀਆ ਇਹ ਬਣਿਆ ਕਿ ਮੋਦੀ ਸਾਹਿਬ ਦੇ ਪਿੱਛੇ ਇੱਕ ਵਿਦੇਸ਼ੀ 에ਅਰ ਪਿਊਰੀਫਾਇਰ ਪਿਆ। ਉਹ ਕਹਿੰਦੇ ਜੇ ਤੁਹਾਡੇ ਕਮਰਿਆਂ ਦੇ ਵਿੱਚ ਹਵਾ ਸ਼ੁੱਧ ਨਹੀਂ ਹੈਗੀ ਤੇ ਤੁਸੀਂ ਕਾਹਦੇ ਦਾਅਵੇ ਬਾਹਰ ਠੋਕੀ ਜਾਂਦੇ ਆ ਕਿ ਇਹਦਾ ਕੁਆਲਿਟੀ ਅੱਜ ਬਹੁਤ ਵਧੀਆ ਹੋਈ ਆ। ਤੇ ਹੁਣ ਆਪਾਂ ਨੂੰ ਲੈ ਕੇ ਚੱਲਦੇ ਮਨਜਿੰਦਰ ਸਿੰਘ ਸਿਰਸਾ, ਉਹਨਾਂ ਦਾ ਜਾਣੀ ਜਿਹੜਾ ਕਹਿੰਦੇ ਵੀ ਉਹਨਾਂ ਦਾ ਵੱਖਰਾ ਰੰਗ ਢੰਗ ਹੁੰਦਾ, ਮਤਲਬ ਕਿ ਨਵਾਂ ਹੀ ਸੱਪ ਕੱਢ ਦਿੰਦੇ ਆ। ਉਹ ਕਹਿੰਦੇ ਆ ਵੀ ਜਿਹੜੇ ਆਮ ਆਦਮੀ ਸਰਕਾਰ ਦੇ ਪੰਜਾਬ ਦੀ ਸੂਬਾ ਸਰਕਾਰ ਆ ਨਾ, ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਖਾਸ ਬੰਦੇ ਆ ਦਿੱਲੀ ਦੇ ਵਿੱਚ ਰਹਿੰਦੇ, ਉਹਨਾਂ ਨੂੰ ਕਿਹਾ ਕਿ ਤੁਸੀਂ ਦਿੱਲੀ ਦੇ ਵਿੱਚ ਦੀਵਾਲੀ ਵੇਲੇ ਨਾ ਰੱਜ ਕੇ ਪ੍ਰਦੂਸ਼ਣ ਕਰੋ ਤਾਂ ਕਿ ਇਹਨਾਂ ਦੀ ਨਾ ਬਦਖੋਈ ਹੋਵੇ, ਕੋਈ ਮਤਲਬ ਕਿ ਇਹਨਾਂ ਦੀ ਗੱਲਾਂ ਉੱਠਣ। ਤਾਂ ਇਹ ਵੀ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਮਤਲਬ ਕਿ ਇਹ ਕਿੱਦਾਂ ਦੇ ਬਿਆਨ ਆ। ਕਿਆ ਕੋਈ ਏਦਾਂ ਦਾ ਲਾਅ ਹੈ ਨਹੀਂਗਾ ਕਿ ਜੇ ਕੱਲ ਨੂੰ ਤੁਹਾਡਾ, ਪਹਿਲੀ ਗੱਲ ਤਾਂ ਇਹ ਬਿਆਨ ਦੇ ਕੇ ਮਤਲਬ ਕਿ ਛਿੜ ਕੇ ਚੱਲ ਜਾਂਦੇ ਆ ਜੰਗ। ਹੁਣ ਜੇ ਆਪਾਂ ਬਾਹਰਲੇ ਮੁਲਕਾਂ ਦੀ ਦਲਜੀਤ ਜੀ ਗੱਲ ਕਰੀਏ, ਉੱਥੇ ਕਈ ਵਾਰ ਜਿਹੜੇ ਮਿਨਿਸਟਰ ਹੁੰਦੇ ਨਾ ਕਿਤੇ ਗਲਤ ਬਿਆਨ ਦੇ ਜਾਣ, ਉਹ ਗਲਤ ਬਿਆਨੀ ਦੇ ਉੱਪਰ ਜਦੋਂ ਫਿਰ ਬਾਅਦ ਚ ਇਨਕੁਆਇਰੀ ਹੁੰਦੀ ਆ ਨਾ, ਕਈ ਵਾਰ ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪੈਂਦਾ ਔਰ ਇਮੀਡੀਏਟਲੀ ਉਹਨਾਂ ਨੂੰ ਸੀਟ ਛੱਡਣੀ ਪੈਂਦੀ ਹੈ। ਸਾਡੇ ਕੰਮੇ ਪੁੱਠਾ ਚੱਲਦਾ ਬਿਆਨ ਦੇ ਦਿਓ, ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਹੈਗੀ। ਹੁਣ ਸਾਡੇ ਕੋਲ ਹੁਣ ਪੰਜਾਬ ਸੂਬੇ ਤੇ ਆ ਜਾਓ, ਮਤਲਬ ਕਿ ਤੁਹਾਨੂੰ 4 ਐਗਜ਼ਾਮਪਲਾਂ ਦੱਸੀਆਂ, ਆਪਸ ਵਿੱਚ ਕਾਊਂਟਰ ਹੀ ਚੱਲਦਾ ਪਿਆ ਆ। ਤੇ ਗਰਗ ਸਾਹਿਬ ਆਪਣੇ ਦੇ ਤੋਂ ਉਹ ਕਹਿੰਦੇ ਆ ਵੀ ਜਿਹੜਾ ਸਾਡਾ 에ਅਰ ਕੁਆਲਿਟੀ ਇੰਡੈਕਸ ਆ ਨਾ, ਉਹ ਤਾਂ ਰਿਹਾ ਹੀ ਇਸ ਵਾਰ ਦੀਵਾਲੀ ਨੂੰ 100 ਤੋਂ 150 ਦੇ ਵਿਚਾਲੇ ਆ। ਤੇ ਮੈਂ ਅੱਜ ਹੀ ਚੈੱਕ ਕੀਤਾ ਪ੍ਰੋਗਰਾਮ ਤੋਂ ਪਹਿਲਾਂ ਜੇ ਆਪਾਂ ਜਲੰਧਰ ਜਾਂ ਲੁਧਿਆਣੇ, ਚਲੋ ਜਲੰਧਰ ਲੈ ਜਾਂਦੇ ਕਿ ਸਾਡੇ ਜ਼ਿਆਦਾ ਲਾਗੇ ਪੈਂਦਾ ਆ, ਉਹ 400 ਤੋਂ 500 ਦੇ ਵਿਚਾਲੇ। ਹੁਣ ਗਰਗ ਉਹਨਾਂ ਦਾ ਬਿਆਨ ਤੇ ਜਿਹੜਾ ਅਸਲੀਅਤ ਉੱਥੇ ਚੱਲਦੀ ਪਈ ਆ ਉਹਦੇ ਵਿੱਚ 350 ਜਦੋਂ ਮੀਂਹ ਪੈ ਜਾਵੇ ਤਾਂ ਉਦੋਂ ਤਾਂ ਕੋਈ ਸੰਭਾਵਨਾ ਲੱਗਦੀ ਮੇਰੇ ਖਿਆਲ ਜਲੰਧਰ ਲੁਧਿਆਣੇ ਦੇ ਵਿੱਚ ਮੀਂਹ ਦੇ ਵਿੱਚ ਵੀ ਨਹੀਂ ਹੁੰਦਾ ਹੈਗਾ ਇੰਨਾ। 100-150 ਤਾਂ ਬਹੁਤ ਨਾਰਮਲ ਦੇ ਉੱਪਰ ਤੱਕ ਲਿਆਂਦਾ ਨਾ। ਇੱਥੇ ਤਾਂ ਆਮ ਤੌਰ ਤੇ 450-500 ਚੱਲਦਾ ਪਿਆ, ਤੇ ਅੱਜ ਦਾ ਜਲੰਧਰ ਦਾ 500 ਚੱਲਦਾ ਪਿਆ। ਤੁਸੀਂ ਚੈੱਕ ਕਰ ਸਕਦੇ ਆ, ਲੁਧਿਆਣੇ ਦਾ ਉਹ ਤੋਂ ਜ਼ਿਆਦਾ ਹੈ, ਜਦ ਕਿ 400 ਤੋਂ ਉੱਤੇ ਭਿਆਨਕ ਸਥਿਤੀ ਹੁੰਦੀ ਹੈ। ਤੇ ਇਹ ਭਿਆਨਕ ਸਥਿਤੀ ਉਹ ਕਹਿੰਦੇ ਨਹੀਂ ਜੀ ਬਸ ਠੀਕ ਹੈ। ਤੇ ਹੁਣ ਮਸਲਾ ਹੈ ਕਿ ਅਸਲ ਨੁਕਤਾ ਕੀ ਆ ਜੀ, ਜਿੱਥੇ ਹੁਣ ਦੇਖੋ ਜੇ ਆਹ ਹੀ 5-6 ਬਿਆਨ ਆਪਾਂ ਇੱਕ ਆਮ ਲੋਕ ਦੇ ਮੂਹਰੇ ਰੱਖ ਦਈਏ,
ਉਹ ਕੀ ਸੋਚੂਗਾ, ਉਹਦਾ ਆਪਣਾ ਸਿਰ ਕੁੱਟਣ ਲੱਗੂਗਾ ਵੀ ਹੈ ਕੀ ਚੱਲਦਾ ਪਿਆ, ਮੈਨੂੰ ਸਮਝੋ ਬਾਹਰ ਦੀਆਂ ਗੱਲਾਂ। ਇਸੇ ਕਰਕੇ ਮੈਂ ਸ਼ੁਰੂਆਤ ਚ ਕਿਹਾ ਸੀ ਵੀ ਇਹ ਸਮਝੋ ਬਾਹਰ ਦੀਆਂ ਗੱਲਾਂ ਆ। ਤਾਂ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ। ਅਸਲ ਨੁਕਤਾ ਕੀ ਆ, ਆਪਾਂ ਕਹਿੰਦੇ ਆ ਵੀ ਮੈਂ ਇਹ ਨਹੀਂ ਕਹਿੰਦਾ ਪਟਾਕੇ ਨਾ ਵਜਾਓ, ਕਿਉਂਕਿ ਉਹਦੇ ਨਾਲ ਫਿਰ ਜਿਹੜਾ ਵਪਾਰੀ ਵਰਗ ਆ ਉਹ ਫਿਰ ਸਾਡੇ ਤੇ ਡੰਗ ਚੱਕੂਗਾ ਵੀ ਤੁਸੀਂ ਇਦਾਂ ਕਿੱਦਾਂ ਕਹਿਤਾ, ਇਹ ਤਿਉਹਾਰ ਆ, ਇਹ ਚੱਲਦੇ ਆ। ਪਰ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਵੀ 750 ਕਰੋੜ ਰੁਪਏ ਦੇ ਤੁਸੀਂ ਪਟਾਕੇ ਚਲਾ ਜਾਂਦੇ ਆ, ਬਾਅਦ ਚ ਫੇਰ ਆਹੀ ਕਾਮਾਂ ਰੌਲੀ, ਉਹਨੇ ਆਹ ਬਿਆਨ ਦਿੱਤਾ, ਉਹਨੇ ਉਹ ਬਿਆਨ ਦਿੱਤਾ, ਮਤਲਬ ਕਿ ਏਦਾਂ ਹੀ ਚੱਲਦਾ ਰਹਿਣਾ ਇੰਨੇ ਸਾਲਾਂ ਤੋਂ। ਉਹਦੇ ਜੇ ਆਪਾਂ ਤਿਉਹਾਰ ਨੂੰ ਚਲੋ ਜੋੜਦੇ ਆ, ਵੈਸੇ ਇਹ ਹੋ ਜਾਂਦਾ ਕਿ ਸੈਂਸਿਟਿਵ ਮੁੱਦਾ ਤਿਉਹਾਰਾਂ ਦੇ ਨਾਲ ਆ। ਪਰ ਦੇਖੋ ਇਹ ਖੋਜ ਤਾਂ ਹੋਈ ਆ 14ਵੀਂ ਸਦੀ ਦੇ ਵਿੱਚ, ਜਿਹੜਾ ਇਹ ਗਨ ਪਾਊਡਰ ਆ, ਕਹਿੰਦੇ ਚਾਈਨਾ 'ਚ ਹੋਈ ਆ, ਇੰਡੀਆ 'ਚ ਇਹ 14ਵੀਂ ਸਦੀ ਦੇ ਵਿੱਚ ਆਇਆ। ਤੇ ਆਹ ਜੇ ਗੋਰਿਆਂ ਤੱਕ ਵੀ ਅਸੀਂ ਦੇਖੀਏ ਤੇ ਪਟਾਕੇ ਜਿਹੜੇ ਆ ਵੈਸੇ ਤਾਂ ਇਹ ਆਜ਼ਾਦੀ ਤੋਂ ਬਾਅਦ ਹੀ ਜ਼ਿਆਦਾ ਪਪੂਲਰ ਹੋਏ ਆ। ਪਰ ਜੇ ਆਪਾਂ ਇਹਦੇ ਅੱਗੇ ਵੀ ਦੇਖ ਲਈਏ ਕਿ ਆਪਾਂ ਘਰ ਘਰ ਵਜਾਉਂਦੇ ਆ ਪੋਲੂਸ਼ਨ ਜਿਹੜਾ ਕਰਦੇ ਆ, ਜੇ ਇਹਦੀ ਬਜਾਏ ਸਰਕਾਰ ਇਹ ਕਰ ਦੇਵੇ ਵੀ ਜਿੱਦਾਂ ਹੁਣ ਦੁਸਹਿਰਾ ਮਨਾਇਆ ਜਾਂਦਾ ਉਹਦੇ ਪਟਾਕੇ ਹੁੰਦੇ ਆ, ਦੁਸਹਿਰਾ ਇੱਕ ਥਾਂ ਦੇ ਉੱਤੇ ਮਨਾਇਆ ਜਾਂਦਾ ਕਿ ਇੱਕ 5-5 ਪਿੰਡਾਂ ਦਾ ਜਾਂ 10 ਪਿੰਡਾਂ ਦੇ ਵਿਚਕਾਰ ਇੱਕ ਦੁਸਹਿਰਾ ਲੱਗਦਾ। ਜੇ ਦੀਵਾਲੀ ਨੂੰ ਵੀ ਇਦਾਂ ਦਾ ਰੱਖ ਲਿਆ ਹੋਵੇ, ਇਦੋਂ ਵੀ ਵਧੀਆ ਤਰੀਕੇ ਨਾਲ ਜਿੱਦਾਂ ਵਿਦੇਸ਼ਾਂ ਦੇ ਵਿੱਚ ਹੁੰਦਾ, ਬਹੁਤ ਵੱਡੇ ਲੈਵਲ ਦੇ ਉੱਤੇ ਇੱਥੇ ਆਤਿਸ਼ਬਾਜ਼ੀ ਜਾਂ ਫਾਇਰਵਰਕਸ ਹੁੰਦੇ ਆ, ਕਿ ਇੱਕ ਜਗ੍ਹਾ ਤੇ ਜਿੱਥੇ ਦੁਸਹਿਰਾ ਲੱਗਦਾ ਉੱਥੇ ਕਰ ਦਿੱਤਾ ਜਾਣਾ, ਪਿੰਡਾਂ 'ਚ ਇਦਾਂ ਨਾ ਅਲਾਉਡ ਕਰਨ, ਕਿਉਂਕਿ ਹੈ ਤਾਂ ਇਹਨਾਂ ਦੇ ਹੱਥ ਦੇ ਵਿੱਚ ਹੀ ਆ ਕਿ ਜੇ ਤੁਸੀਂ ਪੋਲੂਸ਼ਨ ਰੋਕਣਾ ਹੀ ਆ ਤੇ ਲੋਕੀ ਜਿਹੜੇ ਤਿਉਹਾਰ ਦੇ ਨਾਲ ਵੀ ਜੁੜੇ ਰਹਿਣ, ਕਿ ਇੱਕ ਥਾਂ ਦੇ ਉੱਤੇ ਵਜਾ ਲੈ ਜਾਣਾ ਤੇ ਬਾਅਦ ਦੇ ਵਿੱਚ, ਕਿਉਂਕਿ ਅਸਲੀ ਤਾਂ ਤਿਉਹਾਰ ਇਹ ਰੋਸ਼ਨੀਆਂ ਦਾ ਹਨਾ, ਤੇ ਨਾਲ ਇੱਕ ਭਾਈਚਾਰੇ ਦਾ ਆ, ਖਾਣ ਪੀਣ ਦਾ ਆ, ਮੱਥੇ ਟੇਕਣ ਦਾ ਆ, ਧਾਰਮਿਕ ਆ, ਸਭ ਕੁਝ ਹੋਣਾ ਚਾਹੀਦਾ। ਪਰ ਜੇ ਸਾਨੂੰ ਲੱਗਦਾ ਆ ਵੀ ਉਹਦਾ ਥੋੜੀ ਜਿਹਾ ਡਰਾਬੈਕ ਹੈਗਾ ਆ, ਉਹਨੂੰ ਆਪਣੀ ਸਮਝ ਦੇ ਨਾਲ ਬਾਹਰ ਲਾਉਣਾ ਚਾਹੀਦਾ। ਤੁਸੀਂ ਇੱਕ ਲਾਈਨ ਯੂਜ਼ ਕੀਤੀ ਹੈ, ਤੁਸੀਂ ਵੀ ਕਾਹਦੀ ਯੂਜ਼ ਕੀਤੀ ਹੈ, ਹਮੇਸ਼ਾ ਹੀ ਇਹ ਮੀਡੀਆ 'ਚ ਵੀ ਯੂਜ਼ ਹੁੰਦੀ ਹੈ, ਕਿਤਾਬਾਂ 'ਚ ਵੀ ਹੁੰਦੀ ਆ, ਕਰਕੂਲਮ ਦੇ ਵਿੱਚ ਵੀ ਲਿਖਿਆ ਵੀ ਇਹ ਜੀ ਰੌਸ਼ਨੀ ਦਾ ਤਿਉਹਾਰ ਆ। ਮੈਨੂੰ ਇਹਦੇ ਉੱਪਰ ਥੋੜਾ ਕਿੰਤੂ ਪਰੰਤੂ ਆ। ਰੌਸ਼ਨੀ ਦੇ ਤਿਉਹਾਰ ਜਿਹੜਾ ਲਿਖਿਆ ਹੋਇਆ ਲਾਈਨ, ਮੈਨੂੰ ਇਹਦੇ ਉੱਪਰ ਕੋਈ ਖਦਸ਼ਾ ਨਹੀਂ ਹੈਗਾ। ਰੌਸ਼ਨੀ ਦਾ ਤਿਉਹਾਰ ਸੀਗਾ, ਅਸੀਂ ਇਹਨੂੰ ਦੀਵੇ ਬਾਲਦੇ ਸੀ ਜਾਂ ਦੇਸੀ ਘੀ ਵਗੈਰਾ ਜਾਂ ਦੇਸੀ ਤੇਲ ਪਾ ਕੇ, ਉਹਦੇ ਲਈ ਇਹ ਰੌਸ਼ਨੀ ਦਾ ਤਿਉਹਾਰ ਬਣਿਆ ਹੋਇਆ ਸੀਗਾ। ਵੈਸੇ ਤਾਂ ਜਿਹੜੀ ਆਪਾਂ ਰੌਸ਼ਨੀ ਦੀ ਗੱਲ ਕਰਦੇ ਹਾਂ, ਇਹ ਤਾਂ ਚਲੋ ਥੋੜ੍ਹੀਆਂ ਉਤਲੀਆਂ ਗੱਲਾਂ ਹੁੰਦੀਆਂ, ਇਹਦੇ ਵਿੱਚ ਤਾਂ ਥੋੜਾ ਰੱਬੀ ਹਿਸਾਬ ਕਿਤਾਬ ਹੁੰਦਾ ਵੀ ਆਪਾਂ ਕਿਹਦੀ ਗੱਲ ਕਰਦੇ ਪਏ ਆ। ਪਟਾਕੇ ਤਾਂ ਚੀਨ ਤੋਂ ਬੜੇ ਆ, ਜਿੱਦਾਂ ਤੁਸੀਂ ਕਿਹਾ, ਔਰ ਇਹ ਮੁਗਲ ਲੈ ਕੇ ਆਏ ਆ, ਕਿਉਂਕਿ ਮੁਗਲਾਂ ਨੇ ਉਹ ਆਤਿਸ਼ਬਾਜ਼ੀ ਕਰਦੇ, ਆਤਿਸ਼ਖਾਨੇ ਖੋਲੇ ਹੋਏ ਸੀ ਉਹਨਾਂ ਨੇ, ਜਿੰਨਾ ਕਿ ਮੈਨੂੰ ਪਤਾ ਲੱਗਾ ਹੈ। ਤੇ ਪਹਿਲੀ ਗੱਲ ਤਾਂ ਫਿਰ ਆਪਾਂ ਥੋੜਾ ਸੋਚ ਕੇ ਦੇਖੀਏ ਕਿ ਸਾਡੇ ਰੌਸ਼ਨੀ ਤਿਉਹਾਰ ਦੇ ਵਿੱਚ ਅਸੀਂ ਪਟਾਕੇ ਕਾਹਲੀ ਬਾਲਣਾ, ਜਿਹੜੇ ਕਿ ਸਾਡੇ ਹੈ ਹੀ ਨਹੀਂਗੇ। ਸਾਡੇ ਤਾਂ ਦੀਵੇ ਨਾਲ ਰੌਸ਼ਨੀ ਕਰਵਾਉਣੀ ਆ, ਉਹ ਵੀ ਇਹ ਵੀ ਮਨ ਦੇ ਵਿੱਚ ਚਾਨਣ ਕਰਨਾ ਹੈ। ਹੁਣ ਕੱਲਾ ਇਹ ਦੀਵਾਲੀ ਨਾਲ ਹੀ ਨਹੀਂ ਰਹੇ ਪਟਾਕੇ, ਹੁਣ ਤਾਂ ਸਾਡੇ ਜਨਮ ਦਿਨ ਮਨਾਏ ਜਾਂਦੇ ਤਾਂ ਵੀ ਪਟਾਕੇ, ਗੁਰਪੁਰਬ ਜਿਹੜੇ ਮਨਾਏ, ਲੋਹੜੀ ਨੂੰ ਵੀ ਅੱਜ ਕੱਲ ਹਰ ਤਿਉਹਾਰ ਤੇ ਚੱਲਦੇ। ਤੁਹਾਡੇ ਉਧਰੋਂ ਵਿਆਹ ਦੀ ਜਾਗੋ ਨਿਕਲਦੀ ਆ, ਜਾਗੋ ਦੇ ਉੱਤੇ ਕਿੰਨਾ ਪੋਲੂਸ਼ਨ ਜਿਹੜਾ ਕੀਤਾ ਜਾਂਦਾ ਹੈ, ਪਰ ਕੋਈ ਰੋਕ ਟੋਕੇ ਹੈ ਨਹੀਂ। ਇਹ ਦਲਜੀਤ ਜੀ, ਹੁਣ ਸਰਕਾਰਾਂ ਦਾ ਖੈਰ ਜਿਹੜੀਆਂ ਹੁੰਦੇ ਨੇ ਆਪਣੇ ਵਪਾਰੀ ਵਰਗ, ਉਹਨਾਂ ਦੇ ਹਿਸਾਬ ਨਾਲ ਚੱਲਦੀਆਂ। ਇਹ ਵੀ ਇੱਕ ਬਹੁਤ ਵੱਡਾ ਵਪਾਰ ਹੈ, ਇਹਦੇ ਵਿੱਚ ਪਟਾਕੇ ਚੱਲਣੇ ਆ, ਜੇ ਆ ਉਹ ਆ। ਜੇ ਆਪਾਂ ਵੈਸੇ ਹੀ ਗੱਲ ਕਰੀਏ, ਆਪਾਂ ਕਹਿੰਦੇ ਪੋਲੂਸ਼ਨ ਬੜਾ ਫੈਲਦਾ ਆ। ਜੇ ਆਪਾਂ ਇੱਕ ਵਰਲਡ ਦਾ ਡਾਟਾ ਕੱਢ ਕੇ ਦੇਖੀਏ, ਇੱਕ ਸਾਲ ਦੇ ਵਿੱਚ ਇੱਕ ਸਧਾਰਨ ਬੰਦਾ 2 ਮੀਟ੍ਰਿਕ ਟਨ ਕਾਰਬਨ ਕ੍ਰੀਏਟ ਕਰ ਦਿੰਦਾ ਹੈ। ਸਾਡੇ ਤਕਰੀਬਨ 1,40,00,000 ਦੀ ਆਬਾਦੀ ਆ, ਠੀਕ ਹੈ, ਕਰੋੜ। ਤੇ ਇਹਦਾ ਮਤਲਬ ਅਸੀਂ ਤਾਂ ਵੈਸੇ ਹੀ ਪੋਲਿਊਟਡ ਆ ਯਾਰ ਪਹਿਲਾਂ ਹੀ। ਅਸੀਂ ਮੰਨਦੇ ਕਿਉਂ ਨਹੀਂ ਇਸ ਗੱਲ ਨੂੰ? ਤੁਸੀਂ 140 ਨੂੰ 2 ਮੀਟ੍ਰਿਕ ਟਨ ਦੇ ਨਾਲ ਗੁਣਾ ਕਰ ਲਓ, ਅਸੀਂ ਤਾਂ ਆਲਰੇਡੀ ਪੋਲਿਊਟਡ ਆ। ਮਤਲਬ ਕਿ ਅਸੀਂ ਪੰਜਾਬੀ ਗੱਲ, ਅਸੀਂ ਤਾਂ ਪਹਿਲਾਂ ਹੀ ਗੰਦੇ ਆ। ਫਿਰ ਉੱਪਰੋਂ ਤੁਸੀਂ ਆਹ ਵਾਲੀਆਂ ਅਲਾਮਤਾਂ ਪਾਈਆਂ ਹੋਈਆਂ, ਬਾਅਦ ਚ ਸਾਨੂੰ ਨਤੀਜਾ ਚ ਕੋਈ ਨਹੀਂ ਮਿਲਦਾ ਹੈਗਾ, ਇੱਕ ਦੂਸਰੇ ਦੇ ਫਿਰ ਉਹ ਮੁੱਛਾਂ ਮੁੰਨੀ ਜਾਂਦੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜਿਹੜਾ ਇੱਕ ਦੂਜੇ ਤੇ ਦੋਸ਼ ਥਾਪਿਆ ਜਾਂਦਾ, ਇਸ ਵਾਰ ਵੈਸੇ ਤਾਂ ਉਹਦਾ ਘੱਟ ਗੱਲ ਇਹ ਚੱਲੀ ਆ, ਕਿਉਂਕਿ ਹੁਣ ਇਹ ਵੀ ਕਿਹਾ ਜਾਂਦਾ ਕਿ ਜਿਹੜਾ ਇੱਧਰਲਾ ਪਰਾਲੀ ਦਾ ਧੂੰਆਂ ਆ ਇਹ ਉੱਧਰ ਜਾਂਦਾ ਆ। ਹੁਣ ਆਹ ਝੋਨੇ ਦੀ ਜਿਹੜੀ ਨਾਲ ਬਚੀ ਆ, ਇਹ ਤੋਂ ਵੀ ਕਹਿੰਦੇ ਆ ਵੀ ਧੂੰਆਂ ਜਿਹੜਾ ਆ ਉਧਰ ਨੂੰ ਹਵਾ ਗਈ ਆ। ਪਰ ਜੇ ਦੇਖਿਆ ਜਾਵੇ ਤਾਂ ਉੱਥੇ ਲਾਹੌਰ ਦੇ ਵਿੱਚ ਵੀ ਬਹੁਤ ਜ਼ਿਆਦਾ ਪੋਲੂਸ਼ਨ ਹੈਗਾ ਆ। ਪਰ ਦਿੱਲੀ ਨੇ ਤਾਂ ਜਿਹੜੇ ਅੰਕੜੇ ਆ ਦੀਵਾਲੀ ਨੂੰ ਬਹੁਤ ਜ਼ਿਆਦਾ ਤੋੜ ਦਿੱਤੇ ਆ। ਪਰ ਇਸ ਬਾਰੇ ਗੱਲ ਨਹੀਂ ਹੋਈ, ਪਰ ਵਿੱਚੋਂ ਵਿੱਚ ਸੁਰਾਂ ਜਿਹੜੀਆਂ ਆ, ਕਈ ਲੀਡਰਾਂ ਨੇ ਤਾਂ ਕਿਹਾ ਵੀ ਆ ਵੀ ਇਹ ਜਿਹੜਾ ਪੰਜਾਬ ਦਾ ਧੂੰਆਂ ਆ ਇਹ ਜਾ ਕੇ ਦਿੱਲੀ ਦੇ ਵਿੱਚ ਨੁਕਸਾਨ। ਇਹ ਸਾਇੰਟੀਫਿਕਲੀ ਦਲਜੀਤ ਜੀ ਮੈਂ ਨਾ ਥੋੜਾ ਇਹਨਾਂ ਸਹਿਮਤ ਨਹੀਂ ਹੈਗਾ। ਉਹੀ ਆ ਵੀ ਜਾਨੀ ਬਿਆਨ ਦੇ ਦੇਣਾ ਇੱਕ ਤਰ੍ਹਾਂ ਦੇ ਨਾਲ ਲੋਕੀ ਜਿਹਨਾਂ ਨੂੰ ਪਤਾ ਹੀ ਕੁਝ ਨਹੀਂ, ਉਹ ਹੋ ਸਕਦੇ ਵੀ ਕਿਸਾਨੀ ਦੇ ਉਲਟ ਕੁਝ ਕਹਿ ਦੇਣ, ਜਾਂ ਜਿਹੜਾ ਤਬਕਾ ਦੂਸਰੇ ਤਬਕੇ ਦੇ ਖਿਲਾਫ ਆ, ਖਾਰ ਖਾਂਦਾ ਆ, ਉਹਨੇ ਉਸ ਗੱਲ ਨੂੰ ਬਦਲ ਦੇ ਦੇਣਾ। ਸਮਾਜ ਦੇ ਵਿੱਚ ਵੀ ਵੰਡੀ ਪਾਉਣ ਦੀ ਯਤਨ ਹੋ ਜਾਂਦਾ। ਪਹਿਲੀ ਗੱਲ ਤਾਂ ਹੜ੍ਹਾਂ ਕਾਰਨ ਤਕਰੀਬਨ ਸਾਡਾ ਝਾੜ ਵੀ ਘਟਿਆ, ਉੱਪਰੋਂ ਝੋਨੇ ਨੂੰ ਬਿਮਾਰੀ ਵੀ ਲੱਗੀ ਆ। ਯੂਨੀਵਰਸਿਟੀ ਲੁਧਿਆਣੇ ਨੇ ਕਹਿਤਾ ਵੀ ਖੇਤ ਦੇ ਵਿੱਚ 4 ਤੋਂ 6 ਬੋਰੀਆਂ ਦਾ ਘੱਟ ਹੋਇਆ। ਇਹਦਾ ਮਤਲਬ ਤੁਹਾਡਾ ਉਤਪਾਦਨ ਤਾਂ ਬਹੁਤ ਘੱਟ ਆ। ਦੂਸਰਾ, ਜੇ ਤੁਹਾਡਾ ਉਤਪਾਦਨ ਘੱਟ ਆ, ਹੜ੍ਹਾਂ ਦੇ ਨਾਲ ਤੁਹਾਡੀ ਵੈਸੇ ਫਸਲ ਤਬਾਹੀ ਗਈ ਹੈ, ਤਾਂ ਮਤਲਬ ਕਿੰਨੀ ਕੁ ਨਾੜ ਸਾੜੀ ਹੋਊਗੀ, ਉਹ ਵੀ ਐਤਕੀ ਘੱਟ ਸਾੜੀ ਗਈ ਆ।
ਤੇ ਫਿਰ ਮੈਨੂੰ ਤਾਂ ਫਿਰ ਖਦਸ਼ਾ ਇਹ ਵੀ ਆਉਂਦਾ ਵੀ ਹਵਾ ਮਤਲਬ ਕਿ ਹਰਿਆਣੇ 'ਚ ਨਹੀਂ ਰਹਿੰਦੀ ਹੈਗੀ, ਉੱਥੋਂ ਫਟਾਫਟ ਭੱਜ ਜਾਂਦੀ ਹੈ ਦਿੱਲੀ ਜਾ ਕੇ, ਉੱਥੇ ਜਾ ਖੜ ਜਾਂਦੀ ਹੈ ਆ ਜਾ ਕੇ ਪੰਜਾਬ ਦੀ ਹਵਾ। ਮਤਲਬ ਸਾਇੰਟੀਫਿਕਲੀ ਕੁਝ ਲੱਗਦਾ ਨਹੀਂ ਹੈਗਾ। ਤੇ ਜਿਹੜਾ ਵਰਲਡ ਦਾ ਇੰਡੈਕਸ ਆ ਉਹ ਇਹ ਕਹਿੰਦਾ ਹੈ ਕਿ ਜਿਹੜਾ ਕਿਸਾਨੀ ਰਹਿੰਦ ਖੁੰਦ ਬਚਦੀ ਆ, ਜਿੰਨਾ ਕਿ ਪੰਜਾਬ ਵਾਲੇ ਕਹਿੰਦੇ ਸਾੜ ਦਿੰਦੇ ਆ, ਹਰਿਆਣੇ ਵਾਲੇ ਵੀ ਹੋਣਗੇ, ਉਹ ਇੰਨਾ ਜ਼ਿਆਦਾ ਨਹੀਂ ਹੁੰਦਾ, 12-13% ਹੁੰਦਾ। ਇਹ ਸਾਰਾ ਕੁਝ ਤੁਹਾਡਾ ਆਵਾਜਾਈ ਤੇ ਤੁਹਾਡੀ ਜਿਹੜੀ ਵੱਡੀ ਮਸ਼ੀਨਰੀ ਹੈ ਤੇ ਤੁਹਾਡੀ ਜਿਹੜੀ ਇੰਡਸਟਰੀ ਹੈ ਉਹਦੀ ਰਹਿੰਦ ਖੂੰਦ, ਉਹਦੇ ਸਾਰੇ ਸਿਆਪੇ ਪਾਏ ਹੋਏ ਆ, ਉਹ ਅਸੀਂ ਕਦੀ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ। ਬਿਲਕੁਲ। ਤੇ ਚਲੋ ਇਸ ਤੋਂ ਇਲਾਵਾ ਅਗਲਾ ਜਿਹੜਾ ਚਰਚਾ ਦਾ ਮੁੱਦਾ ਬੜਾ ਛਾਇਆ ਹੋਇਆ ਕੁਝ ਦਿਨਾਂ ਤੋਂ, DIG ਹਰਚਰਨ ਸਿੰਘ ਭੁੱਲਰ, ਬੜਾ ਇੱਕ ਵੱਡਾ ਨਾਂ ਫੈਮਿਲੀ ਦਾ ਤੇ ਬਹੁਤ ਰਿਸਪੈਕਟੇਬਲ ਹੁਣ ਤੱਕ ਰਹੇ ਆ। ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਜਦੋਂ ਇੱਕ ਚੀਜ਼ ਫੜ ਹੋ ਜਾਂਦੀ ਆ ਫਿਰ ਉਹਨਾਂ ਦਾ ਪੁਰਾਣਾ ਪਿਛੋਕੜ ਵੀ ਜਿਹੜਾ ਲੱਭ ਲਿਆ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਪਹਿਲਾਂ ਛੁਪੀਆਂ ਹੋਈਆਂ ਸੀ ਜਾਂ ਬਹੁਤ ਘੱਟ ਜਿਹੜੇ ਲੋਕ ਜਾਣਦੇ ਸੀ, ਹੁਣ ਇਸ ਵੇਲੇ ਇਹ ਹੋਇਆ ਹੈ ਕਿ ਭੁੱਲਰ ਫੈਮਿਲੀ ਦੇ ਬਾਰੇ ਹਰ ਸੱਥ ਦੇ ਵਿੱਚ ਚਰਚਾ ਹੋ ਰਹੀ ਆ। ਤੇ ਇੱਥੇ ਇਹ ਸਿੱਖਣ ਦੀ ਵੀ ਲੋੜ ਆ ਕਿ ਕੀ ਪੈਸੇ ਜ਼ਿਆਦਾ ਜ਼ਰੂਰੀ ਨੇ ਜਾਂ ਤੁਹਾਡਾ ਜਿਹੜਾ ਇੱਕ ਸਦਾਚਾਰ ਆ ਉਹ ਜ਼ਰੂਰੀ ਆ। ਇਹ ਵੀ ਇੱਕ ਸਿੱਖਣ ਵਾਲੀ ਗੱਲ ਹੈ। ਐਗਜ਼ਾਮਪਲ ਪੇਸ਼ ਹੋ ਗਈ ਆ ਕਿ CBI ਨੇ 7.5 ਕਰੋੜ ਰੁਪਇਆ ਤਾਂ ਬਰਾਮਦ ਹੀ ਕੀਤਾ, ਪਰ ਤੁਸੀਂ ਇਹ ਦੇਖੋ ਵੀ ਇਹ ਜਿਹੜਾ ਬਰਾਮਦ ਹੁਣ ਇਹ ਤਾਂ ਹੈ ਨਹੀਂ 7.5 ਕਰੋੜ ਜੇ ਪਿਆ ਆ ਘਰ ਦੇ ਵਿੱਚ, ਤਾਂ ਉਹ ਬੰਦਾ 7.5 ਕਰੋੜ ਮੰਨ ਲਓ ਕਿ ਆਪਾਂ ਲੱਖ ਰੁਪਇਆ ਵੀ ਲਿਆਂਦਾ ਜੀ, ਉਹ ਆਪਾਂ ਇਹ ਕੋਸ਼ਿਸ਼ ਹੁੰਦੀ ਆ ਵੀ ਆਪਾਂ ਬੈਂਕ ਦੇ ਵਿੱਚ ਰੱਖੀਏ ਕਿਤੇ ਆਪਣਾ, ਹਨਾ। ਜਿਹੜਾ 7.5 ਕਰੋੜ ਰੁਪਇਆ ਘਰੇ ਰੱਖੀ ਬੈਠਾ, ਇਹਦਾ ਮਤਲਬ ਇਹ ਆ ਵੀ ਉਹਦੇ ਕੋਲ ਤਾਂ ਯਾਨੀ ਬੇਕਦਰੀ ਆ ਪੈਸੇ ਦੀ ਇੱਕ ਤਰ੍ਹਾਂ ਦੇ ਨਾਲ। ਇਹ 'ਚ ਕੋਈ ਸ਼ੱਕ ਨਹੀਂ ਦਲਜੀਤ ਜੀ ਕਿ DIG ਭੁੱਲਰ ਦਾ ਮਾਮਲਾ ਇਸ ਟਾਈਮ ਪੂਰਾ ਸੁਰਖੀਆਂ ਦੇ। ਮੈਂ ਇਹਦੇ ਵਿੱਚ ਤੁਹਾਨੂੰ ਨਾ 3-4 ਚੀਜ਼ਾਂ ਸਿੱਧੀਆਂ ਦੱਸਦਾ ਨਾ, ਤਿੱਖੀਆਂ ਲੱਗਣਗੀਆਂ, ਸੁਣਨ ਵਾਲਿਆਂ ਨੂੰ ਇਹ ਵੀ ਲੱਗੂਗਾ ਵੀ ਏਦਾਂ ਕਿੱਦਾਂ ਖੁਲਾਸਾ ਹੋ ਸਕਦਾ, ਲੇਕਿਨ ਪੱਤਰਕਾਰੀ ਨਜ਼ਰੀਏ ਤੋਂ ਲੱਗਦਾ ਕਿ ਤੁਸੀਂ ਦੇਖ ਲਿਓ 3-4 ਦਿਨਾਂ ਦੇ ਵਿੱਚ ਇਵੇਂ ਹੋਣਾ ਸ਼ੁਰੂ ਹੋ ਜਾਣਾ। ਪਹਿਲੀ ਗੱਲ ਤਾਂ ਤੁਸੀਂ ਮਾਨਸਿਕਤਾ ਦੀ ਗੱਲ ਕੀਤੀ ਹੈ ਵੀ ਇੰਨਾ ਪੈਸਾ ਬੰਦਾ ਇਕੱਠਾ ਕੱਲ੍ਹ ਹੀ ਕਰ ਲੈਂਦਾ, ਖਾਣੀ ਤੇ ਚਲੋ 2 ਵੇਲੇ ਦੀ ਰੋਟੀ ਹੁੰਦੀ ਹੈ। ਦੇਖੋ, ਜਦੋਂ ਕਿਸੇ ਸੁਸਾਇਟੀ ਦੇ ਵਿੱਚ ਇਹ ਚੀਜ਼ ਆ ਜਾਵੇ ਕਿ ਅਸੀਂ ਧੱਕਾ ਕਰ ਸਕਦੇ ਹਾਂ ਕਿਸੇ ਨਾਲ, ਜਾਂ ਸਾਨੂੰ ਖੋਲਿਆ, ਜਾਂ ਅਸੀਂ ਜੇ ਤਾਂ ਕਰਦੇ ਤਾਂ ਸਾਡੇ ਉੱਪਰ ਪੈਰਵੀ ਤਾਂ ਹੋਣੀ ਨਹੀਂ। ਇਹ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਚੀਜ਼ ਉਦੋਂ ਬੈਠ ਗਈ ਜਦੋਂ ਸਾਡੇ ਕੋਲੋਂ ਇਹ 84 ਦਾ ਕਾਲਾ ਦੌਰ ਆਇਆ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਖੁੱਲੀਆਂ ਛੁੱਟੀਆਂ ਮਿਲ ਗਈਆਂ ਵੀ ਕਿਸੇ ਤਰ੍ਹਾਂ ਅੱਤਵਾਦ ਦੱਬ ਲਿਓ, ਉਹਦੇ ਬਦਲੇ ਜੋ ਕਰਨਾ ਕਰੀਓ, ਖੁੱਲੀਆਂ ਛੁੱਟੀਆਂ। ਉਹ ਜਿਹੜੇ ਖੁੱਲੇ ਰਸੇ ਸੀਗੇ ਅੱਜ ਤੱਕ ਬੰਨੇ ਨਹੀਂ ਗਏ, ਉਹ ਏਦਾਂ ਹੀ ਚੱਲੇ ਜਾਣ ਡਏ ਆ। ਸੋ ਇਹ ਜਿਹੜੇ ਕਰਪਸ਼ਨ ਹੈ ਨਾ ਦਲਜੀਤ ਜੀ, ਇਹ ਨਾ ਧੱਕੇ ਜੋ ਨਿਕਲਦੀ ਆ। ਜਿਸ ਜਗ੍ਹਾ ਦੇ ਉੱਪਰ ਧੱਕਾ ਨਹੀਂ ਹੋਊਗਾ ਉੱਥੇ ਕਰਪਸ਼ਨ ਨਹੀਂ ਹੋਊਗੀ, ਜਿੱਥੇ ਧੱਕਾ ਹੋਊਗਾ ਉਹ ਧੱਕੇ ਦੀ ਪੈਰਵੀ ਦੇ ਵਿੱਚ ਫਿਰ ਕਰਪਸ਼ਨ ਹੀ ਆਉਣੀ ਹੈ ਨਾ, ਤੁਸੀਂ ਹਿੰਟਣਾ ਸ਼ੁਰੂ ਕਰਨਾ ਹੈ। ਦੂਸਰਾ, ਜਿਹੜੀ ਇਹ ਪ੍ਰਾਈਮ ਅਲੀਟ ਆ, ਮੇਰਾ ਮੰਨਣਾ ਆ ਕਿ ਇਹ ਪ੍ਰਾਈਮ ਅਲੀਟ ਨੂੰ ਜਿਹੜੀਆਂ ਸਰਕਾਰਾਂ ਆਉਣੀਆਂ ਨਾ, ਚਾਹੇ ਜਿਹੜੀ ਮਰਜ਼ੀ ਆ ਜਾਵੇ, ਜਿਹੜੀ ਮਰਜ਼ੀ ਚੱਲ ਜਾਵੇ, ਪ੍ਰਾਈਮ ਅਲੀਟ ਦੇ ਵਿੱਚ ਕੁਛ ਤਬਕਾ ਹੁੰਦਾ ਆ, ਸਾਰਾ ਨਹੀਂ, ਉਹ ਉੱਥੇ ਹੀ ਬੈਠਾ ਕਰੀਮ ਖਾਣ ਡਿਆ ਆ। ਤੁਸੀਂ ਇਹ ਜਿਹੜੇ ਹੁਣ DIG ਭੁੱਲਰ ਦੀ ਗੱਲ ਕੀਤੀ ਆ, ਪਹਿਲੀ ਗੱਲ ਤਾਂ ਇਹ ਦੇਖ ਲਓ ਕਿ ਅਸੀਂ ਸੁਰਖੀਆਂ 'ਚ ਨਾ DIG ਨੂੰ ਐਡਾ ਵੱਡਾ ਰੁਤਬਾ ਬਣਾਇਆ ਹੋਇਆ ਨਾ, ਜਿੱਦਾਂ ਕਿਤੇ ਬਸ ਔਰ ਪਿੰਡਾਂ 'ਚ ਕਹਿੰਦੇ ਤੂੰ DC ਲੱਗਾ। DIG ਲੈਵਲ ਕੋਈ ਐਡਾ ਵੱਡਾ ਲੈਵਲ ਨਹੀਂ ਹੈਗਾ, ਇਹਦੇ ਤੋਂ ਉੱਪਰ ਵੀ ਦੇਖ ਲਓ 3-4 ਚੀਜ਼ਾਂ ਬੈਠੀਆਂ ਆ, ਪਰ ਸਾਨੂੰ ਲੱਗਦਾ ਵੀ DIG ਫੜ ਲਿਆ, ਭੁੱਲਰ ਫੜ ਲਿਆ, ਭੁੱਲਰ ਫੜ ਲਿਆ। ਸੋ ਪਹਿਲੀ ਗੱਲ ਤਾਂ ਇਹ ਕੋਈ ਐਡਾ ਵੱਡਾ ਰੁਤਬਾ ਨਹੀਂ ਹੈਗਾ ਕਿ ਤੁਹਾਨੂੰ ਅਚੰਭਾ ਲੱਗੇ। ਇਹਦੇ ਥੱਲੇ ਬੜੀਆਂ ਵੱਡੀਆਂ ਮੱਛੀਆਂ ਹਜੇ, ਉਹਨਾਂ ਤੱਕ ਤਾਂ ਹਜੇ ਅਸੀਂ ਪਹੁੰਚੇ ਨਹੀਂ ਹੈਗੇ। ਸੋ ਕਹਿਣ ਦਾ ਮਤਲਬ ਕੀ ਆ ਕਿ ਹੁਣ DIG ਭੁੱਲਰ ਕਹਿ ਲਓ ਵੀ ਇੱਕ ਸੈਂਪਲ ਲੈ ਲਿਆ, ਅਜੇ ਉਧਰ ਸੇਰ ਦੀ ਸੇਰ ਪਈ ਹੋਣੀ ਆ, ਜਿਹੜੀ ਪਤਾ ਨਹੀਂ ਇਹਨਾਂ ਨੇ ਫੜਨੀ ਹੈ ਕਿ ਨਹੀਂ ਫੜਨੀ, ਉਹ ਫੜਨੀ ਆ ਕਿ ਨਹੀਂ ਫੜਨੀ ਉਹ ਵੀ ਮੈਂ ਦੱਸ ਦੂੰਗਾ ਅੱਜ ਕਿ ਕਿੱਥੇ ਤੱਕ ਗੇਮ। ਨਹੀਂ, ਹੁਣ ਜਿੱਦਾਂ DIG ਦੀ ਗੱਲ ਕੀਤੀ ਹੈ ਬਹੁਤ ਵੱਡਾ, ਕਿਉਂਕਿ ਸਾਡੇ ਜਿਹੜੇ ਲੋਕ ਆ, ਸਾਡੇ ਲੋਕਾਂ ਦਾ ਤਾਂ ਵਿਆਹ ਜਾਂ ਮੰਨ ਲਓ ਕਿ ਮੇਰੇ ਵਰਗਾ ਜਿਹੜਾ ਆਮ ਬੰਦਾ ਜੀ ਸਾਡਾ ਬਾਤ ਤਾਂ ASI ਤੱਕ ਜਾਂਦਾ ਜਾਂ SHO ਤੱਕ। ਜੇ ਵੱਧ ਤੋਂ ਵੱਧ ਜੇ ਮੰਨ ਲਓ ਕਿ ਜੇ ਕਿਸੇ ਨੂੰ ਮਾੜਾ ਮੋਟਾ ਪਤਾ ਸਾਡੇ ਨਾਲ ਜ਼ਿਆਦਾ, ਉਹ ਕਹਿੰਦਾ ਚੱਲ ਮੈਂ SSP ਤੋਂ ਇਨਕੁਆਰੀ ਪਵਾ ਦਿੰਦਾ। ਪਰ ਅਸੀਂ ਇਦਾਂ ਦੇ ਵੀ ਕੇਸ ਦੇਖੇ ਆ ਕਿ ਲੋਕੀ ਜਿਹੜੀ ਕੰਪਲੇਂਟ ਕਰਦੇ SSP ਦੀ ਵੀ, SSP ਸਾਡਾ ਜਿਹੜਾ ਜਾਂ DSP ਦੀ ਕੰਪਲੇਂਟ ਕਰਦੇ ਆ, ਤੇ DIG ਆਫਿਸ ਜਿਹੜਾ ਆ ਜਾਂ DGP ਆਫਿਸ ਆ, ਉਹ ASI ਨੂੰ ਇਨਕੁਆਰੀ ਭੇਜ ਦਿੰਦਾ ਕਿ ਤੁਸੀਂ ਜਾ ਕੇ SSP ਦੀ ਛਾਣਬੀਨ ਕਰੋ, ਜਾਂ SP ਨੂੰ ਕਹਿ ਦਿੱਤਾ ਜਾਂਦਾ ਜੀ ਤੁਸੀਂ ਕੰਪਲੇਂਟ ਤਾਂ ਹੈਗੀ SSP ਦੀ। ਸ਼ਾਇਦ ਇਹ ਵੀ ਕਾਰਨ ਹੈਗਾ ਕਿ ਜਿਹੜਾ ਵਿਜੀਲੈਂਸ ਜਿਹੜਾ ਇੱਕ ਬਿਊਰੋ ਸੀ, ਵੈਸੇ ਤਾਂ ਇਹ ਕੰਮ ਨਹੀਂ ਕਰਨਾ ਚਾਹੀਦਾ ਸੀ, ਲੋਕਾਂ ਦਾ ਵਿਸ਼ਵਾਸ ਵੀ ਸ਼ਾਇਦ ਇਸੇ ਕਰਕੇ ਪੁਲਿਸ ਤੋਂ ਉੱਠ ਗਿਆ ਬਈ ਇਹ ਪੂਰਾ ਜ਼ੋਰ ਲਾ ਦਿੰਦੇ ਆ ਆਪਣੇ ਕਰਪਸ਼ਨ ਨੂੰ ਲੁਕਾਉਣ ਦੇ ਲਈ, ਤੇ ਜੇ ਫਸ ਵੀ ਜਾਣ ਤਾਂ ASI ਤੇ SHO ਜਾਂ ਵੱਧ ਤੋਂ ਵੱਧ DSP ਤੱਕ, ਉਦੋਂ ਉੱਪਰ ਜਿਹੜਾ ਸੇਕ ਨਹੀਂ ਲੱਗਣ ਦਿੰਦੇ। ਸ਼ਾਇਦ ਇਹ ਜਿਹੜੀ ਗੱਲ ਆ ਇਸ ਕਰਕੇ ਜ਼ਿਆਦਾ ਪਪੂਲਰ ਹੋ ਗਈ
ਵੀ ਜਿਹੜੇ ਲੋਕ ਹੁਣ ਤੁਸੀਂ ਦੇਖੋ ਵੀ ਕਰਨਲ ਬਾਠ ਦਾ ਮਾਮਲਾ ਸੀ ਪਟਿਆਲੇ ਦੇ ਵਿੱਚ, ਪੁਲਿਸ ਦਾ ਪੂਰਾ ਜ਼ੋਰ ਲੱਗ ਗਿਆ ਕਿ SHO ਨੂੰ ਬਚਾਉਣਾ ਚਾਹੁੰਦੇ, ਪੂਰਾ ਜ਼ੋਰ ਲੱਗਾ ਸੀ। ਪਰ ਫਿਰ ਤੁਸੀਂ ਦੇਖੋ ਵੀ ਜਦੋਂ CBI ਉਹਦੇ ਵਿੱਚ ਵੀ ਆਉਂਦੀ ਹੈ, ਚਲੋ ਉਹਨਾਂ ਦਾ ਪ੍ਰਭਾਵ ਪਹਿਲਾਂ ਜਿਹੜਾ ਆਰਮੀ ਦਾ ਵੀ ਪ੍ਰਭਾਵ ਪਿਆ। ਜੇ ਆਮ ਬੰਦਾ ਹੁੰਦਾ, ਮੰਨ ਲਓ ਕਿ ਮੇਰੇ ਵਰਗਾ ਹੁੰਦਾ, ਕਿਸੇ ਨੇ ਪੁੱਛਣਾ ਸੀ? ਉਲਟਾ ਇਧਰੋਂ ਸਾਨੂੰ ਕੇਸ ਠੋਕ ਕੇ ਸਾਨੂੰ ਕਿਤੇ ਨਾ ਕਿਤੇ ਵਸਾ ਦੇਣਾ ਸੀ। ਨਹੀਂ, ਅੱਜ ਵੀ ਇਹੀ ਤਰੀਕਾਂ ਜਿਹੜੀਆਂ ਚੱਲਦੀਆਂ। ਪਰ ਅਸੀਂ ਇੱਥੇ ਚਲੋ ਹੁਣ ਇੱਥੇ ਆਸਟ੍ਰੇਲੀਆ ਵਿੱਚ ਹੀ ਗੱਲਾਂ ਤਾਂ ਕਰਦੇ ਹਾਂ, ਪਰ ਇੱਥੇ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਆਹੀ ਗੱਲਾਂ ਤਾਂ ਅਸੀਂ ਅਫਰੀਕਾ ਦੇ ਲੋਕਾਂ ਤੋਂ ਸੁਣਦੇ ਹਾਂ, ਆਹੀ ਗੱਲਾਂ ਤਾਂ ਅਸੀਂ ਪਾਕਿਸਤਾਨ ਤੇ ਸੁਣਦੇ ਹਾਂ। ਫਿਰ ਅਸੀਂ ਆਜ਼ਾਦ ਕਾਹਦੇ ਹੋਏ? ਅਸੀਂ ਤਾਂ ਆਪਣੇ ਇੱਥੇ, ਸਾਨੂੰ ਤਾਂ ਇਹ ਕਿਹਾ ਜਾਂਦਾ ਵੀ ਆਪਣੇ ਦੇਸ਼ ਦੇ ਉੱਤੇ ਤੁਸੀਂ ਬਹੁਤ ਵੱਡਾ ਮਾਣ ਕਰਨਾ। ਸ਼ਾਇਦ ਜਦੋਂ ਭੁੱਲਰ ਫਸਿਆ ਲੋਕਾਂ ਨੂੰ ਇਹ ਲੱਗਾ ਵੀ ਹਾਂ ਕੁਛ ਇਨਸਾਫ ਦੀ ਕਿਤੇ ਕੜੀ ਹੈਗੀ ਆ, ਭਾਵੇਂ ਹੋ ਸਕਦਾ ਇਹਨੂੰ ਕੋਈ ਰਾਜਨੀਤਿਕ ਮਨਸ਼ਾ ਹੀ ਹੋਵੇ ਪਿੱਛੇ। ਨਹੀਂ ਦਲਜੀਤ ਜੀ, ਇਹ ਲੋਕਾਂ ਨੂੰ ਭੁਲੇਖਾ ਆ। ਜਿੱਦਾਂ ਜਵੰਦੇ ਉਹਨਾਂ ਦੀ ਗੱਲ ਮੁੱਕ ਗਈ, ਆਪਣੇ ਉਹ ਜਿਹੜਾ ਮੁੰਡਾ ਬੋਡੀ ਬਿਲਡਰ ਸੀ ਉਹਦੀ ਗੱਲ ਮੁੱਕ ਗਈ, ਉਸ ਤੋਂ ਬਾਅਦ ਸਾਡੇ ਫੌਜਾ ਸਿੰਘ ਦੀ ਗੱਲ ਮੁੱਕ ਗਈ, ਫਿਰ ਸਾਡੇ ਭੱਲਾ ਸਾਹਿਬ ਹੁਣੀ ਗਏ ਨੇ, ਕਿਸੇ ਨੇ ਯਾਦ ਕੀਤਾ ਨਾ? ਅਸੀਂ ਬਹੁਤ ਛੇਤੀ ਭੁੱਲ ਜਾਂਦੇ ਹਾਂ। ਇਹ ਵੀ ਭੁੱਲ ਜਾਣਾ। ਕਿੱਦਾਂ ਭੁੱਲ ਜਾਣਾ ਮੈਂ ਦੱਸਦਾ, ਇਕੱਲੀ ਚੀਜ਼। ਸੋ ਥੋੜਾ ਜਿਹਾ ਆਪਾਂ ਸ਼ੁਰੂ ਤੋਂ ਚੱਲਦੇ ਹਾਂ। ਹੁਣ ਤੱਕ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਆ। ਗਾਂ ਹੁਣ ਕੀ ਆ ਜੋ ਤੁਹਾਨੂੰ ਦਿਖਾਇਆ ਜਾ ਰਿਹਾ, ਉਹਦੇ ਵਿੱਚੋਂ ਕਿੰਨਾ ਕੁ ਤੁਹਾਨੂੰ ਹਜਮ ਹੋਣਾ ਤੇ ਕਿੰਨਾ ਕੁ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈਗਾ। ਪਹਿਲੀ ਗੱਲ ਤਾਂ ਕਹਿੰਦੇ ਜੀ ਲੋਕਰ ਖੁੱਲੇ ਆ ਭੁੱਲਰ ਦੇ, ਠੀਕ ਆ ਜੀ। ਕੀ ਮਿਲਿਆ ਉਹਦੇ ਵਿੱਚੋਂ? ਮੈਂ ਤਾਂ ਜੀ ਤੁਹਾਨੂੰ ਬਾਹਰ ਜਦੋਂ ਬੈਠਾ ਗੱਲ ਕਰਦਾ ਸੀਗਾ ਪਰਸੋਂ ਹੀ, ਤੁਸੀਂ ਕਿਹਾ ਸੀਗਾ ਵੀ ਲੋਕਰਾਂ ਦੇ ਵਿੱਚੋਂ ਪਤਾ ਨਹੀਂ ਕੀ ਨਿਕਲ। ਮੈਂ ਕਿਹਾ ਉੱਥੇ ਹਾਥੀ ਨਿਕਲੇ ਲੋਕਰ। ਜਦੋਂ ਇਹ ਬੰਦਿਆਂ ਤੇ ਕੁੰਡੇ ਪੈਂਦੇ ਨਾ, ਪਤਾ ਇਹਨਾਂ ਨੂੰ ਬਹੁਤ ਪਹਿਲਾਂ ਹੀ ਲੱਗ ਜਾਂਦਾ ਹੁੰਦਾ ਵੀ ਕੁੰਡੇ ਪੈਣ ਲੱਗੇ ਆ। ਇਹ ਕਰ ਲੈਂਦੇ ਆਪਣਾ ਬਚਾ। ਜੇ ਤਾਂ ਕੱਲਾ ਬੰਦਾ ਹੋਵੇ, ਹੋ ਸਕਦਾ ਕੋਈ ਭੁਲੇਖੇ 'ਚ ਰਹਿ ਜਾਵੇ। ਇੱਕ DIG, ਜਿਹਨੂੰ ਮੈਂ ਪਹਿਲਾਂ ਹੀ ਕਹਿਤਾ ਕਿ SSP ਹੋਇਆ, DIG ਹੋ ਗਏ, ਇਹਨੇ ਨਿਯੁਕਤੀਆਂ ਕੌਣ ਕਰਦਾ? CM ਕਰਦਾ ਆ। CM ਦੇ ਕਹਿ ਲਓ ਵੀ ਬਿਲਕੁਲ ਕਲੋਜ਼ ਬੈਠ ਕੇ, ਜਿਹਨੂੰ ਆਪਾਂ ਕਹਿੰਦੇ ਵੀ ਨੱਕ ਥੱਲੇ ਬੈਠੇ ਆ, ਸਾਰਾ ਕੁਝ ਕਰੀ ਜਾਂਦੇ ਆ। ਇਹਦਾ ਮਤਲਬ ਸਰਕਾਰ ਨੂੰ ਪਤਾ ਨਹੀਂ ਹੈਗਾ, ਇਹ ਕਿਤੇ ਇਕੱਲੇ ਹੀ ਕਰੀ ਜਾਂਦੇ ਆ। ਕੋਈ DGP ਹੋਵੇ, ਕੋਈ ਵੱਡੇ ਰੈਂਕ ਦਾ, ਉਹ ਤਾਂ ਮੰਨਿਆ ਵੀ ਚੱਲ ਇਕੱਲਾ ਹੀ ਕੁਝ ਕਰ ਗਿਆ। ਇਹ ਪੂਰੇ ਨੈਕਸਸ ਬਣਾ ਕੇ ਕੰਮ ਕਰਦੇ ਆ। ਸੌਰੀ ਟੂ ਸੇ, ਮੈਂ ਇਹ ਨਹੀਂ ਕਹਿੰਦਾ ਕਿ ਹੁਣ ਪੁਲਿਸ ਵਾਲੇ ਸਾਰੇ ਇਹਦੇ ਵਿੱਚ ਕਾਣੇ ਹੀ ਆ। ਕੱਲਾ SSP ਜਾਂ DGP ਕੁਝ DIG ਨਹੀਂ ਕਰ ਸਕਦਾ। ਨਹੀਂ, ਉਹ CBI ਤਾਂ ਹੁਣ 5 ਜਿਹੜੇ ਰੋਪੜ ਰੇਂਜ ਦੇ SSP ਉਹ ਵੀ ਇਨਕੁਆਰੀ ਉਹਨਾਂ ਦੀ ਚੱਲ ਰਹੀ ਆ। ਪਰ ਫਿਰ ਉੱਤੇ ਗੱਲ ਆ ਜਾਂਦੀ ਆ ਕਿ ਇਨਕੁਆਰੀ ਤਾਂ ਚੱਲ ਪਈ, ਪਰ ਜਿਹੜੀ ਪ੍ਰੂਵ ਕਿੱਦਾਂ ਕਰਨੀ ਆ? ਆਮ ਬੰਦਾ ਜਿਹੜਾ ਬੰਦਾ ਇੱਕ ਇਨਕੁਆਰੀਆਂ ਤੁਸੀਂ ਕੱਢ ਕੇ ਦੇਖ ਲਓ ਜੀ। SP ਦੇ ਇਨਕੁਆਰੀਆਂ ਪਈਆਂ, SSP ਦੇ ਪਈਆਂ, ਅੱਗੇ ਮੰਨ ਲਓ ਕਿ ASI ਨੇ ਸਾਨੂੰ ਨਿਆਂ ਨਹੀਂ ਦਿੱਤਾ, ਤੁਸੀਂ ਕਿਹਦੇ ਕੋਲ ਜਾਓਗੇ? SHO ਕੋਲ। ਉਹ ਪਹਿਲਾਂ ਹੀ ASI ਵੀ ਉਹਦਾ ਹੀ ਆ ਬੰਦਾ। ਉਹ ਜੀ ਕਹਿ ਦਿੰਦਾ ਇਹ ਆਪਣੀ ਇਨਕੁਆਰੀ ਜਿਹੜੀ ਆ ਕਰ ਕੇ ਏਦਾਂ ਹੀ। ਫਿਰ ਉਹ ਬੰਦਾ DSP ਕੋਲ ਜਾਂਦਾ। DSP ਦਾ ਬਣਾਇਆ ਤਾਂ ਸਟਰਕਚਰ ਇਹ ਸੀ ਵੀ ਉੱਪਰਲੇ ਅਫਸਰ ਜਿਹੜੇ ਆ ਥੱਲੇ ਵਾਲਿਆਂ ਦੇ ਨਕੇਰ ਪਾ ਕੇ ਰੱਖਣਗੇ, ਪਰ ਇਹ ਇੱਕ ਨੈਕਸਸ ਬਣ ਗਿਆ, ਜਿੱਦਾਂ ਤੁਸੀਂ ਦੱਸਿਆ, ਕਿ ਜਾਲਾ ਬਣ ਗਿਆ ਕਿ ਨਾ ਤਾਂ ਹੁਣ ASI ਇਮਾਨਦਾਰ ਰਹਿ ਹੀ ਨਹੀਂ ਸਕਦਾ। ਇਹ ਬਣਾ ਹੀ ਏਦਾਂ ਦਾ ਦਿੱਤਾ ਆ। ਕਈ ਬੰਦੇ ਵਿਚਾਰੇ ਆ ਉਹ ਬਹੁਤ ਚੰਗੇ ਹੁੰਦੇ ਆ, ਕਿਉਂਕਿ ਸਾਡੇ ਲੋਕਾਂ ਦਾ ਬਾਅਦ, ਜਿੱਦਾਂ ਮੈਂ ਦੱਸਿਆ ਵੀ ਸਾਡੇ ਵਰਗੇ ਲੋਕਾਂ ਦਾ ਬਾਅਦ ਆ ASI ਨਾਲ ਪੈਣਾ, ਪਟਵਾਰੀ ਦੇ ਨਾਲ ਪੈਣਾ। ਸਾਨੂੰ ਜਿਹੜੇ ਫੀਲਡ ਦੇ ਵਿੱਚ ਆ, ਅਸੀਂ ਤਾਂ ਉਹਨਾਂ ਨੂੰ ਹੀ ਕਹਿਣਾ ਜੀ ਇਹ ਸਾਡੇ ਪੈਸੇ ਖਾਈ ਜਾਂਦਾ। ਪਰ ਹੁਣ ਉੱਪਰ ਤੱਕ ਜਿਹੜਾ ਚੀਜ਼ਾਂ ਜਾਂਦੀਆਂ, ਇਹ ਤਾਂ ਬੰਦੇ ਜਿਹੜੇ ਆ ਬੜੇ, ਇਹਨਾਂ ਨੂੰ ਤਾਂ ਬੜਾ ਸਤਿਕਾਰ ਦਿੱਤਾ ਜਾਂਦਾ। ਸਾਡੇ ਲੋਕ ਤਾਂ ਇਹਨੂੰ ਮੰਨਦੇ ਬਹੁਤ ਤਕੜੇ ਅਫਸਰ ਆ। ਪਰ ਇਹ ਹੁਣ ਨੈਕਸਸਾਂ ਦੇ ਹਿੱਸੇ ਬਣ ਗਏ। ਮੈਂ ਦੱਸ ਦਿੰਦਾ ਕਿ ਇਹਦੀ ਆਊਟਕਮ ਕੀ ਨਿਕਲਣੀ ਹੈ, ਜੋ ਮੈਂ ਹਿਸਾਬ ਲਾਇਆ ਵੀ ਆਉਂਦੇ 4 ਦਿਨਾਂ ਦੇ ਵਿੱਚ ਇਹਦੀ ਆਊਟਕਮ ਕੀ ਨਿਕਲਣੀ ਹੈ। ਪਹਿਲੀ ਗੱਲ ਤਾਂ ਇਹਨਾਂ ਦੇ HDFC ਦਾ ਲੋਕਰ ਖੁੱਲਿਆ ਹੈ। ਜਿੰਨਾ ਕਿ ਮੈਨੂੰ ਲੱਗਦਾ ਸੀਗਾ ਥੋੜਾ ਜਿਹਾ ਗੋਲਡ ਮਿਲਿਆ ਤੇ ਪ੍ਰਾਪਰਟੀ ਦੇ ਕੁਝ ਕਾਗਜ਼ਾਤ ਮਿਲੇ ਆ। ਉੱਥੇ ਐਵੇਂ ਹੁਣ ਆਪਾਂ ਗੱਲਾਂ ਕਰਦੇ ਹਾਂ ਜੀ, ਪ੍ਰਾਪਰਟੀ ਦੇ ਕਾਗਜ਼ਾਤ ਮਿਲ ਗਏ ਭਾਈ, ਹੋਰ ਉੱਥੋਂ ਹੁਣ ਸ਼ੇਰ ਹਾਥੀ ਨਿਕਲਣੇ ਆ। ਪ੍ਰਾਪਰਟੀ ਦੇ ਕਾਗਜ਼ਾਤ, ਡਾਇਰੀਆਂ ਡੂਰੀਆਂ ਹੋਣੀਆਂ, ਜਾਂ ਉਹਨਾਂ ਬੰਦਾ ਨਾਂ ਨੂੰ ਹੋਣੇ ਆ ਵੀ ਚਲੋ ਮਾੜਾ ਮੋਟਾ ਹਿਸਾਬ ਰਹਿ ਜਾਊਗਾ ਵੀ ਇੱਧਰ ਰੱਖ ਦਿੰਦੇ ਆ। ਉਹ ਤੋਂ ਬਾਅਦ ਇਹ ਬੈਂਕਾਂ ਚੋਂ ਤਾਂ ਨਹੀਂ ਮਿਲੀ ਹੈਗੀ, ਪਰ ਇਹ ਗੱਲ ਉੱਡੀ ਆ ਕਿ ਭੁੱਲਰ ਦੀ ਜਾਇਦਾਦ ਦੀ ਨਾ ਇੱਕ ਸੂਚੀ ਸਾਹਮਣੇ ਆਈ ਆ ਵੀ ਉਹਦੇ ਵਿੱਚ ਕੁਝ ਖੁਲਾਸੇ ਹੋਏ ਆ। ਉੱਥੇ ਇੱਕ ਥੋੜਾ ਜਿਹਾ ਟਰਨਿੰਗ ਪੁਆਇੰਟ ਹੈਗਾ, ਪਰ ਮੈਨੂੰ ਲੱਗਦਾ ਕਿ ਨਹੀਂ ਦਬ ਲੈਣਾ, ਕਿਉਂਕਿ ਜਿਹੜਾ ਇਹ ਜਾਇਦਾਦਾਂ ਦਾ ਮਾਫੀਆ ਨਾ, ਇਹ ਆਪਾਂ ਨੂੰ ਗੌਰ ਨਹੀਂ ਕਰਦੇ। ਇਹ ਵੀ ਬੜੇ ਤਕੜੇ ਆ, ਇਹ ਵੀ ਨਹੀਂ ਚੜੀ ਹਿੱਲਣ ਦਿੰਦੇ ਹੈਗੇ। ਉਹਦੇ ਵਿੱਚ ਜਿੱਦਾਂ ਪਹਿਲੀ ਗੱਲ ਤਾਂ ਇਹ ਆ ਵੀ ਇੱਕ ਤਾਂ ਹੁੰਦੀ ਆ ਵੀ ਬੰਦੇ ਨੇ ਜਦੋਂ ਆਪਣਾ ਕੋਈ ਕਾਰਜਕਾਲ ਸ਼ੁਰੂ ਕੀਤਾ ਵੀ ਉਹਨੇ ਕਮਾਈ ਕੀਤੀ ਆ, ਤੇ ਉਹਨਾਂ ਡੇਟਾ ਤੋਂ ਬਾਅਦ ਉਹਨੇ ਪ੍ਰਾਪਰਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਉਹਦੇ ਨਾਂ ਤੇ ਲੱਗਣਗੀਆਂ, ਜਾਂ ਆਪਾਂ ਕਿਸੇ ਹੋਰ ਦੇ ਨਾਂ ਤੇ ਲਾ ਦੂਗਾ, ਜਾਂ ਆਪਣੇ ਰਿਸ਼ਤੇਦਾਰਾਂ 'ਚ ਬਣ ਦੂਗਾ। ਇਹ ਬੰਦੇ ਪਿੱਛੋਂ ਹੀ ਬੜਾ ਤਗੜੇ ਸੀਗੇ। ਇਹਨਾਂ ਕੋਲ ਵਿਰਾਸਤੀ ਜਾਇਦਾਦ ਹੀ ਇੰਨੀ ਆ, ਮਤਲਬ ਕਿ ਫਿਰ ਤੁਸੀਂ ਕੀ ਹੁਣ ਉਹਨੂੰ ਭੁੱਲਰ ਦੇ ਵਿੱਚ ਪਾ ਦੋਗੇ ਵੀ ਤੂੰ ਇਹ ਕਰਪਸ਼ਨ ਕਰਕੇ ਬਣਾਈ ਆ? ਇਹ ਪੈਣੀ ਨਹੀਂ ਹੈ ਵਿਰਾਸਤੀ, ਉਹ ਤੋਂ ਦਾਦੇ ਪੜਦਾਦਿਆਂ ਤੋਂ ਆ ਗਈ ਆ। ਸਾਡੇ ਵੀ ਘਰਾਂ 'ਚ ਆਉਂਦੀ ਆ, 4-5 ਖੇਤ ਕਿਸੇ ਦੇ ਬਣ ਗਏ ਜਾਂ ਕਿੱਦਾਂ ਬਣ ਗਏ। ਇਹਦੇ ਕੋਲੋਂ ਬਹੁਤ ਜ਼ਿਆਦਾ, ਕਿ ਪਿੱਛੋਂ ਤਕੜੇ ਸੀਗੇ। ਹੁਣ ਜਿਹੜਾ ਇਹ
ਥੋੜਾ ਜਿਹਾ ਕਹਿੰਦੇ ਆ ਵੀ ਥੋੜਾ ਜਿਹਾ ਇਹਦੀ ਖਿਚਾਈ ਹੋ ਸਕਦੀ ਆ। ਉੱਥੇ ਰੌਲਾ ਪੈਂਦਾ ਕਿ ਓਨਐਕਸ ਡਿਵੈਲਪਰ ਦੀ ਇੱਕ ਕੋਈ ਪ੍ਰਾਪਰਟੀ ਸੀਗੀ 2024 ਦੇ ਵਿੱਚ ਦੀ, ਉਹਦਾ ਥੋੜਾ ਜਿਹਾ ਹੈ, ਪਰ ਇੱਕ ਅੱਧੇ ਨਾਲ ਕੀ ਫਰਕ ਪੈਂਦਾ, ਉਹਦਾ ਵੀ ਕੋਈ ਨਾ ਕੋਈ ਇਹਨਾਂ ਨੇ ਹਿਸਾਬ ਕਿਤਾਬ ਬਣਾਇਆ। ਨਹੀਂ ਚਲੋ ਉਹ ਤਾਂ ਬਾਅਦ ਦੀਆਂ ਗੱਲਾਂ ਕਿ ਸਜ਼ਾ ਹੁੰਦੀ ਹੈ ਜਾਂ ਨਹੀਂ, ਪਰ ਜਿਹੜੀ ਬਦਨਾਮੀ ਹੋ ਗਈ ਕਿੱਥੇ ਜਦੋਂ ਰਿਟਾਇਰ ਹੋਣਾ ਸੀ ਐ ਨਿਸ਼ਾਨੋ ਸ਼ੌਕਤ ਦੇ ਨਾਲ ਰਿਟਾਇਰਮੈਂਟ ਹੋਣੀ ਸੀ, ਸਾਡੇ ਵਰਗਿਆਂ ਨੇ ਵੀ ਕਹਿਣਾ ਸੀ ਜੀ ਬਹੁਤ ਵਧੀਆ ਇਹਨਾਂ ਦਾ ਕਾਰਜਕਾਲ ਰਿਹਾ, ਭੁੱਲਰ ਸਾਹਿਬ ਰਿਟਾਇਰ ਹੋ ਗਏ ਆ ਤੇ ਹੁਣ ਆਪਣੀ ਜਿਹੜੀ ਜੀਵਨ ਆ ਉਹ ਵਧੀਆ ਤਰੀਕੇ ਦੇ ਨਾਲ, ਫਿਰ ਸਾਡੇ ਵਰਗੇ ਜਿਹੜੇ ਰਿਪੋਰਟਰ ਆ ਉਹਨੇ ਵੀ ਜਾਇਆ ਕਰਨਾ ਸੀ ਵਿਚਾਰ ਪੁੱਛਣ। ਤੁਸੀਂ ਦੇਖੋ ਜੀ DIG ਦੇ ਰੈਂਕ ਤੋਂ ਰਿਟਾਇਰ ਹੋਏ ਹੋ, ਤੁਸੀਂ ਆਹ ਦੱਸੋ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ। ਹੁਣ ਕਿਸੇ ਨੇ ਛੱਡਣਾ ਨਹੀਂ, ਇੱਕ ਜਿਹੜੀ ਆ ਉਹ ਜਿਹੜੀ ਇੱਕ ਕਦਰ ਆ ਉਹ ਵੀ ਹੁਣ ਕਦਰ ਪੈਣੀ ਨਹੀਂ। ਇਸ ਕਰਕੇ ਨੁਕਸਾਨ ਜਿਹੜਾ ਆ, ਨੁਕਸਾਨ ਤਾਂ ਬਹੁਤ ਭਾਰੀ ਜਿਹੜਾ ਹੋ ਗਿਆ। ਇਦੋਂ ਵੱਡੀ ਸਜ਼ਾ ਕੀ ਹੋ ਸਕਦੀ ਜੀ? ਮੈਨੂੰ ਲੱਗਦਾ ਨਾ ਵੀ ਆਪਣਾ ਭਲੇਖਾ ਹੀ। ਅੱਛਾ, ਕਿੰਨੇ ਆਪਣੇ ਲੀਡਰ ਆ, ਕੈਪਟਨ ਸਾਹਿਬ ਦਾ ਨਾਮ ਵਿੱਚ ਹੀ ਲੈ ਦੇਵਾਂ ਜਾਂ ਆਪਣੇ ਬਾਦਲ ਸਾਹਿਬ ਦਾ ਨਾਮ ਲੈ ਦੇਵਾਂ, ਕਿੰਨੀ ਵਾਰ ਦੋਸ਼ ਲੱਗੇ ਆ। ਇੱਕ ਤਰੀਕੇ ਨਾਲ ਲੋਕਾਂ ਨੇ ਮੰਨ ਵੀ ਲਿਆ ਕਿ ਹਾਂ ਵੀ ਇਹਨਾਂ ਨੇ ਕੀਤਾ ਹੋਇਆ। ਕਿਹੜਾ ਰਿਪੋਰਟਰ ਜਾ ਕੇ ਉਹਨਾਂ ਨੂੰ ਬੜਾ ਗੱਲ ਪੁੱਛਦਾ? ਕਦੋਂ ਹੁਣ ਸਾਨੂੰ ਲੱਗਦਾ ਹੈ ਕਿ ਇਹਨਾਂ ਬੰਦੇ ਨੇ ਐ ਕੀਤੀ ਸੀ? ਅਸੀਂ ਭੁੱਲ ਜਾਂਦੇ ਆ, ਜਾਂ ਜਿੱਦਾਂ ਜਿੱਦਾਂ ਸਮਾਂ ਬਦਲਦਾ ਨਾ ਉਦਾਂ ਜਿਹੜੀ ਜੇ ਸਾਨੂੰ ਹੁਣ ਇਸ ਟਾਈਮ ਦਿਖ ਰਹੀਆਂ ਨਾ ਸਾਰੀਆਂ ਮਾਈਨਸ ਹੋ ਜਾਂਦੀਆਂ। ਇਹਦੀ ਸ਼ੁਰੂਆਤ ਤਾਂ ਪਹਿਲੇ ਹੋ ਗਈ ਆ। ਇਹ ਵਾਲੀਆਂ ਜਿਹੜੀਆਂ ਪਦਵੀਆਂ ਆਉਂਦੀਆਂ ਦਲਜੀਤ ਜੀ 48 ਘੰਟੇ ਜਦੋਂ ਤੁਸੀਂ ਹਵਾਲਾਤ ਦੇ ਵਿੱਚ ਚੱਲ ਜਾਓ ਨਾ, ਆਟੋਮੈਟਿਕ ਤੁਹਾਡੀ ਪਦਵੀ ਰੱਦ ਹੋ ਜਾਂਦੀ ਹੈ। ਪਦਵੀ ਪਤਾ ਹੈ ਆਟੋਮੈਟਿਕ ਰੱਦ ਹੋ ਜਾਣੀ ਹੈ, ਲੇਕਿਨ ਉਸ ਵੇਲੇ ਤੋਂ 3 ਘੰਟੇ ਪਹਿਲਾਂ ਮਾਨ ਸਾਹਿਬ ਦੀ ਟਵੀਟ ਆ ਜਾਂਦੀ ਆ, ਅਸੀਂ ਜ਼ੀਰੋ ਟੋਲਰੈਂਸ ਤੇ ਚੱਲਦੇ ਹਾਂ ਜੀ, ਨੋ ਟੋਲਰੈਂਸ। ਵੈਸੇ ਇਹ ਕੱਟੜ ਇਮਾਨਦਾਰ ਸੀਗੇ, ਪਰ ਜੇ ਇਦਾਂ ਦੀ ਗੱਲਬਾਤ ਚੱਲੀ ਆ ਤੇ ਅਸੀਂ ਦੇਖਦੇ ਹਾਂ ਜੇ ਇਹਨਾਂ ਦੇ ਕੋਈ ਕਸੂਰ ਹੋਇਆ ਤਾਂ ਫਿਰ ਆਪਾਂ ਇਹਨਾਂ ਨੂੰ ਮੰਨਾਂਗੇ ਵੀ ਇਹ ਦੋਸ਼ੀ ਆ। ਇਸ ਗੱਲ ਤੋਂ ਤੁਹਾਨੂੰ ਪਹਿਲੀ ਗੱਲ ਤਾਂ ਇਹ ਲੱਗਦਾ ਕਿ ਇਹ ਬਿਨਾਂ ਸੋਚੇ ਸਮਝੇ, ਬਿਨਾਂ ਸਟੱਡੀ ਕੀਤੇ, ਰਿਸਰਚ ਕੀਤੇ ਉਹੀ ਚੱਕ ਕੇ ਸਾਡੇ CM ਸਾਹਿਬ ਬਿਆਨ ਦੇ ਦਿੰਦੇ ਆ। ਕੱਲੇ ਸਾਡੇ CM ਸਾਹਿਬ ਨਹੀਂ, ਸਾਡੇ ਮੰਤਰੀ ਦਾ ਵੀ ਇਹੀ ਹਾਲ ਆ। ਇਹਨਾਂ ਨੂੰ ਪਤਾ ਹੀ ਨਹੀਂ ਕਿਹੜੇ ਟਾਈਮ ਤੇ ਕਿੱਦਾਂ ਦਾ ਬਿਆਨ ਦੇਣਾ ਹੈ। ਜਦ ਤੁਹਾਨੂੰ ਪਤਾ ਆ ਕਿ ਤੁਹਾਡੀ ਜਿਹੜੀ ਮਿਨਿਸਟਰੀ ਆ ਉਹਦਾ ਹਿਸਾਬ ਕਿਤਾਬ ਹੈ, ਉਹਦੇ ਵਿੱਚ ਲਿਖਿਆ ਹੋਇਆ ਆ ਕਾਨੂੰਨ ਦੇ ਵਿੱਚ ਕਿ 48 ਘੰਟੇ ਦੀ ਉਹਨੂੰ ਗ੍ਰਿਫਤਾਰੀ ਹੋ ਗਈ ਆ, ਤਾਂ ਉਹ ਤਾਂ ਵੈਸੇ ਉਹਦੀ ਮੁਲਤਵੀ ਆ ਉਹਦੇ ਉੱਪਰੋਂ। ਤੁਸੀਂ ਕਾਹਦੀ ਟਵੀਟ ਕਰ ਰਹੇ ਆ? ਤੁਸੀਂ ਥੋੜਾ ਮੁਲਤਵੀ ਕੀਤਾ ਤੇ ਉਹਦੇ ਵਿੱਚ ਵੀ ਇਹਨਾਂ ਨੇ ਖਟਾਈ ਪਾਤੀ ਆ। ਇਹਦਾ ਮਤਲਬ ਹੁਣ ਦੇਖੋ, ਅਸੀਂ ਪੱਤਰਕਾਰੀ ਦੇ ਵਿੱਚੋਂ ਦਲਜੀਤ ਹੀ ਗੁਜ਼ਰਦੇ ਆ, ਇਹਨਾਂ ਨਾਲ ਗੱਲਬਾਤ ਉੱਪਰ ਥੱਲੇ ਮਾੜੀ ਮੋਟੀ ਹੋ ਜਾਂਦੀ ਆ। ਤੁਸੀਂ ਯਕੀਨ ਕਰਿਓ ਕਿ ਜਿੰਨੀ ਵਿੱਚੋਂ ਇਨਫੋਰਮੇਸ਼ਨ ਨਿਕਲ ਕੇ ਆਈ ਹੈ ਨਾ, ਸਰਕਾਰ ਨੇ ਕੌਂ ਜਾਂ ਟੰਗਣਾ ਸੀਗਾ, ਉਹ ਕੌਂ ਜਾਂ ਟੰਗਿਆ ਨਹੀਂ ਹੈਗਾ ਅਸਲ 'ਚ। ਇਹਨਾਂ ਨੇ ਉਹ ਸਿਰਫ ਇੱਕ ਦਿਖਾਤਾ ਕਿ ਜ਼ੀਰੋ ਟੋਲਰ, ਕਿ ਹੋਰ ਕੋਈ ਦਿਖਾਉਣ ਨੂੰ ਹੈ ਹੀ ਨਹੀਂ ਨਾ। ਇਹ ਦਾਅਵਾ ਤਾਂ ਨਹੀਂ ਕਰ ਸਕਦੇ ਕਿਉਂਕਿ CBI ਨੇ ਇਹ ਕੀਤਾ। ਦੂਜੀ ਗੱਲ ਇਹ ਹੈ ਕਿ ਸਰਕਾਰ ਜਿਹੜੀ ਸਟੇਟ ਦੀ ਹੈ ਗਵਰਨਮੈਂਟ, ਇਹ ਤਾਂ ਵੱਧ ਤੋਂ ਵੱਧ ਇਹਨਾਂ ਦੀਆਂ ਬਦਲੀਆਂ ਕਰ ਸਕਦੀ ਹੈ। IPS ਆਫੀਸਰ ਜਿਹੜੇ ਆ, ਇਹ IPS ਆਫੀਸਰ ਆ, ਇਹਨਾਂ ਨੂੰ ਲੋਕਾਂ ਦਾ ਇਹ ਹੈਗਾ ਕਿ ਸਸਪੈਂਸ਼ਨ ਨਹੀਂ ਸਾਨੂੰ ਚਾਹੀਦੀ, ਸਾਨੂੰ ਡਿਸਮਿਸਲ ਚਾਹੀਦੀ ਆ, ਵੀ ਡਿਸਮਿਸ ਕਰੋ ਇਹਨੂੰ। ਪਰ ਡਿਸਮਿਸ ਜਿਹੜਾ ਆ ਪ੍ਰੈਜ਼ੀਡੈਂਟ ਕਰ ਸਕਦਾ ਇਹਨਾਂ ਨੂੰ, IPS ਨੂੰ। ਹੁਣ ਤੱਕ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਕੋਈ ਡਿਸਮਿਸਲ ਇਦਾਂ ਦੀ ਹੋਈ ਹੋਵੇ। ਤੇ ਜਿਹੜਾ ਡਿਸਮਿਸ ਕਰਨ ਦਾ ਅਧਿਕਾਰ ਹੈ ਉਹਦਾ ਪ੍ਰੈਜ਼ੀਡੈਂਟ ਦੇ ਕੋਲ ਹੈ। ਜਦੋਂ ਅੱਗੇ ਜਾ ਕੇ ਕਾਨੂੰਨ ਜਿਹੜਾ ਹੈ ਕਿੱਦਾਂ ਕੰਮ ਕਰਦਾ ਹੈ ਜਾਂ CBI ਦਾ ਕੀ ਉਹ, ਕਿਉਂਕਿ ਉਹਦੇ ਵੀ ਇਹ ਹੈ ਕਿ ਸਾਡੇ ਪ੍ਰੈਜ਼ੀਡੈਂਟ ਕੋਲ ਵੀ ਜੇ ਕੋਈ ਸਿਫਾਰਿਸ਼ ਜਾਂਦੀ ਹੈ ਤਾਂ ਉਹਦੇ ਉੱਤੇ ਘੁੱਗੀ ਮਾਰ ਸਕਦੀ ਉਹ ਵੀ, ਹਨਾ। ਤੇ ਇਸ ਕਰਕੇ ਸ਼ਾਇਦ ਇਹ ਲੰਬੀ ਵੈਸੇ ਹੈਗੀ ਆ ਪ੍ਰਕਿਰਿਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਦਲਜੀਤ ਜੀ ਲੰਬੀ ਵੀ ਨਹੀਂ ਚੱਲਣੀ ਹੈਗੀ। ਜਿੰਨੀ ਕਿ ਇਹਨਾਂ ਦੇ ਭਰੋਸੇਯੋਗ ਸੂਤਰਾਂ ਨਾਲ ਗੱਲਬਾਤ ਹੁੰਦੀ ਹੈ ਨਾ, ਇੱਥੇ ਨਜ਼ਰ ਕੀਤੇ ਜਾ ਸਕਦੇ। ਉਹ ਕਹਿੰਦੇ ਵੀ ਜਿੰਨਾ ਕੁ ਹੋ ਗਿਆ ਵੈਸੇ ਤਾਂ ਨਾ ਹੀ ਹੁੰਦਾ ਚੰਗਾ ਸੀ, ਬਦਨਾਮੀ ਬਹੁਤ ਹੋ ਗਈ ਆ। ਪਰ ਉਹ ਇਸ ਬਦਨਾਮੀ ਦੇ ਵਿੱਚੋਂ ਵੀ ਜ਼ੀਰੋ ਟੋਲਰੈਂਸ ਦਾ ਸ਼ਬਦ ਲਾ ਕੇ ਨਾ ਆਪਣੀ ਵਾਹਵਾ ਖੱਟਣ ਨੂੰ ਤਿਆਰ ਆ, ਔਰ ਖੱਟ ਰਹੇ ਆ ਉਹਦੇ ਵਿੱਚੋਂ ਕਿ ਦੇਖੋ ਜੀ ਅਸੀਂ ਤਾਂ ਬਹੁਤ ਸੱਚੇ ਸੁੱਚੇ ਜੋ ਗੱਲ ਕਹਿ ਕੇ ਆਏ ਆ। ਪਰ ਨਾਲ ਉਹ ਇਹ ਵੀ ਕਹਿ ਰਹੇ ਆ ਹੁਣ ਸਾਡਾ ਪੂਰਾ ਜ਼ੋਰ ਲੱਗਾ ਹੋਇਆ ਕਿ ਗਾਹ ਬਾਹਲੇ ਖੁਲਾਸੇ ਨਾ ਹੋਣ, ਕਿਉਂਕਿ ਨੈਕਸਸ ਦੇ ਵਿੱਚ ਫਿਰ ਉਹ ਵੀ ਤਾਂ ਆਪ ਵੀ ਤਾਂ ਵਿੱਚ ਹੈਗੇ ਹੀ ਆ। ਸੋ ਜਿੱਦਾਂ ਕਹਿੰਦੇ ਪਟਵਾਰੀ ਨੂੰ ਬਚਾਉਂਦਾ, ਇਹਨੀ ਪੁਲਿਸ ਵਾਲਿਆਂ ਨੇ ਆਪਣੇ ਇਸ DIG ਨੂੰ ਰੋਲ ਨਹੀਂ ਦੇਣਾ। ਮੈਂ ਤੁਹਾਨੂੰ ਦੱਸ ਦਿੰਦਾ ਆ, ਦੇਖਿਓ ਹੌਲੀ ਹੌਲੀ ਚੀਜ਼ਾਂ ਠੱਪ ਹੋਣੀਆਂ ਸ਼ੁਰੂ ਹੋ ਜਾਣੀਆਂ। ਜੇ ਠੱਪ ਨਹੀਂ ਹੋਣੀਆਂ ਤਾਂ ਫਿਰ ਮੇਰਾ ਵਿਚਾਰ ਇਹ ਆ ਕਿ ਇਹ ਪੈਸੇ ਇਕੱਲੇ ਦੇਸ਼ 'ਚ ਨਹੀਂ ਰਹਿੰਦੇ ਹੁੰਦੇ। ਇਹ ਪੈਸੇ ਜੇ ਦੇਸ਼ 'ਚ 100 ਰੁਪਇਆ ਪਿਆ ਨਾ ਤਾਂ 1000 ਰੁਪਇਆ ਵਿਦੇਸ਼ 'ਚ ਹੋਊਗਾ। ਕੀ ਸਾਡੀਆਂ ਏਜੰਸੀਆਂ ਜਾਂ ED ਜਾਂ CBI ਉੱਥੇ ਤੱਕ ਪਹੁੰਚੂਗੀ? ਮੈਨੂੰ ਲੱਗਦਾ ਨਹੀਂ ਇਹਨਾਂ ਨੇ ਪਹੁੰਚਣ ਦੇਣਾ। ਇਹ ਨਜਿੱਠ ਉੱਤੇ ਲੈਣਾ ਇਹਨਾਂ ਨੇ, ਤੁਸੀਂ ਭੁੱਲ ਜਾਣਾ, ਦੇਖ ਲਿਓ ਪਹੁੰਚ। ਪਰ ਇਹ ਹੈ ਕਿ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਜਿਹੜੀ ਇਕਨੋਮਿਕਲੀ ਬੜੇ ਹਾਲਾਤ ਮਾੜੇ ਆ, ਪਰ ਇਹ ਜਿਹੜੇ ਇਦਾਂ ਦੇ ਲੋਕ ਨੇ ਇਹ ਵੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਨੇ ਇਸ ਗੱਲ ਦੇ ਵਿੱਚ। ਪਰ ਇਹ ਹੈ ਕਿ ਸਾਨੂੰ ਥੋੜਾ ਜ਼ਰੂਰ ਸੋਚਣਾ ਚਾਹੀਦਾ ਕਿ ਸਾਡੀਆਂ ਜਿਹੜੀਆਂ ਔਲਾਦਾਂ ਆਉਣ ਵਾਲੀਆਂ ਨਸਲਾਂ ਆ ਸਾਡੇ ਤੇ ਮਾਣ ਜ਼ਰੂਰ ਕਰਨ ਵੀ ਵਧੀਆ ਜਿਹੜੇ ਕੰਮ ਆ ਉਹ ਕਰਕੇ ਗਏ ਆ ਸਾਡੇ ਜਿਹੜੇ ਬਜ਼ੁਰਗ ਆ। ਪਰ ਦੂਜੇ ਪਾਸੇ ਹੁਣ ਆਪਾਂ ਇਹੀ ਗੱਲ ਕਰਦੇ ਵਧੀਆ ਕੰਮ ਦੀ ਕਿ ਇੱਕ CM ਸਾਹਿਬ ਦੀ ਇੱਕ AI ਦਾ ਅੱਜ ਕੱਲ੍ਹ ਮੁੱਦਾ ਚੱਲਿਆ ਹੋਇਆ, ਆਰਟੀਫਿਸ਼ੀਅਲ ਇੰਟੈਲੀਜੈਂਸ, ਕਿ ਇੱਕ ਵੀਡੀਓ ਜਿਹੜੀ ਫੇਕ ਬਣਾਈ ਜਾਂਦੀ ਆ ਜਗਮਨ ਸਮਰਾ ਦੇ ਵੱਲੋਂ ਪਾਈ ਜਾਂਦੀ ਆ। ਇਹਦੇ ਵਿੱਚ ਵੀ ਇਦਾਂ ਦਾ ਚਲੋ ਇਹ ਤੇ ਦੋਸ਼ ਲੱਗਾ ਆ ਤੇ ਇਹਦਾ ਮਤਲਬ FIR ਦਰਜ ਹੋ ਗਈ ਆ। ਵੈਸੇ ਤਾਂ ਉਹਦਾ ਦਾਵਾ ਇਹ ਹੈਗਾ ਆ ਵੀ AI ਦਾ ਨਹੀਂ, ਪਰ ਉਹ ਬਣੀ ਆ ਲੱਗਦਾ।
ਪਰ ਤੁਸੀਂ ਇਹ ਦੇਖੋ ਵੀ ਇਹਦਾ ਮਤਲਬ ਇਹ ਆ ਵੀ ਕਿਸੇ ਦੀ ਅਸੀਂ ਬਦਨਾਮੀ ਜੇ ਕਰਨੀ ਆ, ਚਾਹੇ ਸਾਡਾ ਕੋਈ ਵਿਰੋਧੀ ਆ, ਅਸੀਂ AI ਨੂੰ ਯੂਜ਼ ਕਰਕੇ ਅਸੀਂ ਤਾਂ ਕਿਸੇ ਦੀ ਬਦਨਾਮੀ ਇਦਾਂ ਕਰ ਸਕਦੇ ਆ। ਕੋਈ ਵੀ ਬੰਦਾ ਸੇਫ ਹੀ ਨਹੀਂ ਹੈਗਾ ਇਹਦਾ ਮਤਲਬ। ਜਦੋਂ ਦਲਜੀਤ ਜੀ ਕਾਢਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਾਡੇ ਪੰਜਾਬੀ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ, ਲੇਟੈਸਟ ਕੋਈ ਵੀ ਇਨਵੈਂਸ਼ਨ ਆਉਂਦੀ ਹੈ ਨਾ, ਅਸੀਂ ਉਹਨੂੰ ਪੁੱਠੇ ਪਾਸੇ ਵਰਤਣਾ ਹੁੰਦਾ। ਬਾਕੀ ਦੇ ਦੇਸ਼ ਉਹਨੂੰ ਵਰਤ ਕੇ ਪਤਾ ਨਹੀਂ ਕਿੱਥੇ ਕਿੱਥੇ ਨਿਕਲ ਜਾਂਦੇ ਆ, ਅਸੀਂ ਉਹਦਾ ਨਾ ਪੁੱਠਾ ਯੂਜ਼ ਕਰਨਾ, ਪੰਗੇ ਜੜ ਕੇ ਪਾਉਣੇ ਆ। ਅਸੀਂ AI ਨੂੰ ਨਾ ਪੁੱਠੇ ਕੰਮਾਂ ਤੇ ਲਾਇਆ ਹੋਇਆ। ਹੁਣ ਪਹਿਲਾਂ ਚਲੋ ਮੈਂ ਇਸ ਚੀਜ਼ ਦਾ ਜਵਾਬ ਦੇ ਦਿੰਦਾ ਵੀ ਇਹ ਵੀਡੀਓ ਅਸਲੀ ਹੈ ਕਿ ਨਕਲੀ ਹੈ। ਹੋ ਸਕਦਾ ਕਿ ਮੈਂ ਗਲਤ ਹੋਵਾਂ, ਪਰ ਜਿੰਨਾ ਹੁਣ ਪੱਤਰਕਾਰੀ ਦਾ ਤਜਰਬਾ ਹੋ ਗਿਆ ਆ, ਸਾਨੂੰ ਵੈਸੇ ਆਈਡੀਆ ਹੋ ਜਾਂਦਾ ਕਿ ਅਸੀਂ ਇੱਕ ਫੋਟੋ ਦੇਖ ਕੇ ਜਾਂ ਅਸੀਂ ਇੱਕ ਵੀਡੀਓ ਦੇਖ ਕੇ ਨਾ ਇੱਕਦਮ ਮਾਈਂਡ ਸੈਟ ਹੋ ਜਾਂਦਾ ਕਿ ਨਹੀਂ ਯਾਰ ਇਹ ਉਹ ਗੱਲ ਨਹੀਂ ਹੈਗੀ, ਸਮਥਿੰਗ ਕੁਝ ਰੋਂਗ ਹੈ। ਇਹਨੇ ਸਮਰਾ ਨੇ ਤਾਂ ਦੇਖਿਓ 4 ਘੰਟੇ ਪਹਿਲਾਂ ਉਹਨੇ ਪੋਸਟ ਪਾਈ ਆ, ਉਹਦੀ ਕੋਈ ਪੋਸਟ ਵੀ ਨਹੀਂ ਕਰਦਾ ਜੀ। ਉਹ ਪੋਸਟ ਦੇ ਵਿੱਚ ਕੀ ਆ ਕਿ ਉਹ ਵੀਡੀਓ ਦੀ ਫੋਟੋ ਮਾਰੀ ਹੋਈ ਆ ਫੋਟੋ ਵਾਲੇ ਕਮਰੇ ਦੇ ਵਿੱਚ, ਉਹ ਜਿਹੜੀ ਰਸ਼ੀਅਨ ਕੁੜੀ ਵੀ ਨਾਲ ਦਿਖਾਈ ਹੋਈ ਆ, ਤੇ ਥੱਲੇ ਉਹਨੇ ਜਿਹੜਾ ਆਪਣੇ ਐਲਨ ਮਸਕ ਦਾ ਗਰੋਕ ਆ AI, ਉਹਦੇ ਵਿੱਚ ਸਵਾਲ ਉਹਨੇ ਲਿਖਿਆ ਪੰਜਾਬੀ 'ਚ ਵੀ ਇਹ ਦੱਸੋ ਕਿ ਫੋਟੋ ਫੇਕ ਆ ਕਿ ਕੀ ਆ। ਤਾਂ ਉਹ ਤੁਹਾਨੂੰ ਪਤਾ ਗਰੋਕ ਪੰਜਾਬੀ ਬਹੁਤ ਸੋਹਣੀ ਲਿਖਦਾ, ਉਹਨੇ ਲਿਖਿਆ ਹੋਇਆ ਕਿ ਮੈਂ ਸਾਰਾ ਡਾਟਾ ਸਰਚ ਕੀਤਾ, ਇਹਦੇ ਨਾਲ ਦੀ ਮੈਨੂੰ ਕੋਈ ਹੋਰ ਫੋਟੋ ਮਿਲੀ ਨਹੀਂ ਹੈਗੀ, ਮੇਰੀ ਨਿਗਾਹ ਦੇ ਵਿੱਚ ਇਹ ਸਹੀ ਫੋਟੋ ਆ, ਇਹ ਫੇਕ ਨਹੀਂ ਹੈਗੀ। ਸੋ ਆਪਣੇ ਵੱਲੋਂ ਤਸਦੀਕ ਕਰ ਰਿਹਾ ਕਿ ਮੈਂ ਤਾਂ ਸਬੂਤ ਦੇ ਦਿੱਤਾ। ਉਹ ਮੇਰੇ ਖਿਆਲ $1 ਮਿਲੀਅਨ ਦਾ ਨਾਮ ਵੀ ਰੱਖਿਆ ਕਿ ਤੁਸੀਂ ਇਹਨੂੰ ਝੁਠਲਾ ਦਿਓ। ਜੇ ਤੁਹਾਡੇ ਕੋਲ ਇੰਨਾ ਹੀ ਲੱਗਦਾ ਕਿ ਸਹੀ ਆ ਜਾਂ ਤੁਹਾਨੂੰ ਕਿਹੜੇ ਆ, ਪਹਿਲਾਂ ਤਾਂ ਮੈਂ ਕਿਡ ਦੇ ਉੱਪਰ ਵੀ ਥੋੜਾ ਜਿਹਾ ਰੰਜਿਸ਼ ਲੈਣਾ ਜਦੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ। ਠੀਕ ਹੈ, ਸਮਰੇ ਹੋਣੀ ਪਿੱਛੋਂ ਤਕੜੇ ਸੀਗੇ, ਇਹਨਾਂ ਨਾਲ ਕਾਫੀ ਰਹੀ ਆ, ਲੀਡਰਾਂ ਦੇ ਨਾਲ ਚੱਲਦੇ ਫਿਰਦੇ ਰਹੇ ਆ। ਹੁਣ ਇਹ ਕੈਨੇਡੀਅਨ ਸਿਟੀਜ਼ਨ ਆ, ਇਹ ਉਹੀ ਆ ਜਿਹੜੇ ਖਾਲਸਾ ਕੋਐਨ ਵਗੈਰਾ ਦਾ ਪ੍ਰਚਾਰ ਕਰਦੇ ਆ। ਕਿਸੇ ਟਾਈਮ ਤੁਹਾਡੇ ਜੇ ਕਿਸੇ ਦੋਸਤ ਨਾਲ ਚੰਗੇ ਸੰਬੰਧ ਆ, ਤੁਸੀਂ ਨਾਲ ਟੈਕਸਟਿੰਗ ਕਰਦੇ ਆ, ਵੀਡੀਓ ਕਰਦੇ ਆ, ਜੋ ਵੀ ਕਰਦੇ ਸ਼ੁਕਰ ਮਿਲੇ ਹੀ ਕਰ ਲੈਂਦੇ ਆ। ਜੇ ਤੁਹਾਡੇ ਸੰਬੰਧ ਵਿਗੜ ਗਏ ਆ, ਫਿਰ ਮਤਲਬ ਕਿ ਤੁਹਾਨੂੰ ਕੁੱਤੇ ਨੇ ਵੱਢਿਆ ਹੋਇਆ ਕਿ ਹੁਣ ਤੁਸੀਂ ਉਹਦੀ ਚੀਜ਼ਾਂ ਲੀਕ ਕਰਨੀ ਸ਼ੁਰੂ ਕਰ ਦੇਣੀਆਂ। ਜੇ ਇਦਾਂ ਹੋਇਆ ਹੈ, ਪਹਿਲੀ ਗੱਲ ਤਾਂ ਇਹ ਰਵਾਇਤ ਹੀ ਗਲਤ ਆ, ਇਦਾਂ ਹੋਣੀ ਨਹੀਂ ਚਾਹੀਦੀ। ਜੇ ਤੁਹਾਡੇ 'ਚ ਵਿਗੜੀ ਆ, ਠੀਕ ਆ, ਵਿਗੜੀ ਤਾਂ ਫਿਰ ਉੱਥੇ ਖਤਮ ਕਰ ਦਿਓ। ਤੁਸੀਂ ਇੱਕ ਦੂਸਰੀ ਚੀਜ਼ਾਂ ਨਾਲ ਭੰਡੀ ਕਿਉਂ ਕਰਦੇ ਆ? ਚਲੋ ਹੁਣ ਆਪਾਂ ਇਸ ਵੀਡੀਓ ਦੇ ਉੱਪਰ ਆਉਣੇ ਆ। ਵੀਡੀਓ ਉਹਨਾਂ ਨੇ ਪਾਤੀ, 4-5 ਜਣੇ ਇੱਧਰ ਸ਼ੇਅਰ ਵੀ ਕਰਤੀ। ਸੋ ਸਾਡੇ IT ਸੈੱਲ ਨੇ ਉਹ 4-5 ਜਿਹੜੇ ਵੀ ਸੀਗੇ, 6-7 ਸੀਗੇ, ਉਹ ਲਵੇਟ ਲਏ, ਉਹ ਚੱਕ ਲਏ। ਉਹਨਾਂ ਨੇ ਉਹਨਾਂ ਦੇ ਖਾਤਿਆਂ 'ਚੋਂ ਡਿਲੀਟ ਕਰਵਾਤੀਆਂ, ਮੈਂ ਚੈੱਕ ਵੀ ਕਰਕੇ ਦੇਖੀਆਂ। ਸਾਡੇ IT ਸੈੱਲ ਨੇ ਇਹ ਕਿਹਾ ਕਿ ਜਿਹੜੀ ਇਹਦਾ ਪਹਿਲਾ ਸੋਰਸ ਆ, ਜਿੱਥੋਂ ਪਹਿਲਾਂ ਵੀਡੀਓ ਹੋਈ ਆ, ਉਹ ਜੀ ਕੋਲੰਬੀਆ ਤੋਂ ਕਿਸੇ IP ਐਡਰੈਸ ਤੋਂ ਹੋਈ ਆ। ਹੁਣ ਬੰਦਾ ਤਾਂ ਇਹ ਸਮਰਾ ਬੈਠਾ ਦੂਜੇ ਦੇ ਵਿੱਚ, ਕੈਨੇਡਾ ਦੇ ਵਿੱਚ। ਇਹਦਾ ਮਤਲਬ ਅਸੀਂ ਬਹੁਤ ਜਲਦੀ ਨਿਰਣਾ ਲੈ ਲਿਆ ਕਿ ਨਹੀਂ ਜੀ ਇਹ ਤਾਂ ਫੇਕ ਆ ਜੀ, ਇਹ ਤਾਂ ਫੇਕ ਆ। ਅਸੀਂ ਨਾ ਤਾਂ ਇਹ ਕਿਹਾ ਕਿ ਅਸੀਂ ਦੀ ਫੋਰੈਂਸਿਕ ਜਾਂਚ ਕਰਵਾ ਲੈਂਦੇ ਆ ਜਾਂ ਇਹਦਾ ਕੋਈ ਥੋੜਾ ਪੁਸ਼ਟੀ ਕਰਵਾ ਲੈਂਦੇ ਆ। ਸਾਡੀ ਸਰਕਾਰ ਵੀ ਇਧਰ ਕਾਲੀ ਦੇ ਵਿੱਚ ਹੈ ਕਿ ਇਹਨੂੰ ਗਲਤ ਸਾਬਤ ਕਰ ਦਿਓ, ਜਿਹੜਾ ਮਾੜਾ ਮੋਟਾ ਸ਼ੇਅਰ ਕਰਦਾ ਚੱਕ ਲਿਓ। ਤੇ ਇੱਧਰ ਸਮਰਾ ਸਾਹਿਬ, ਮੈਂ ਇਹਨਾਂ ਨੂੰ ਇਹ ਕਹਾਂਗਾ ਤੁਸੀਂ 1 ਮਿਲੀਅਨ ਦਾ ਨਾਮ ਤਾਂ ਰੱਖ ਦਿੱਤਾ ਆ, ਛੱਡੋ ਤੁਸੀਂ ਨਾਮ ਨੂੰ। ਤੁਸੀਂ ਏਦਾਂ ਕਰੋ, ਜੇ ਤੁਸੀਂ ਗਰੋਗ ਨੂੰ ਪੁੱਛ ਕੇ ਚਲੋ ਤੁਸੀਂ ਕਿਸ ਤਰ੍ਹਾਂ ਕਰੂ ਲਿਆ, ਪਤਾ ਨਹੀਂ ਸਹੀ ਸੀ ਗਲਤ ਸੀਗਾ। ਤੁਸੀਂ ਜਿਹੜੇ ਹੋਟਲ ਦੀ ਗੱਲ ਕਰਦੇ ਆ, ਤੁਸੀਂ ਹੋਟਲ ਦਾ ਡਾਟਾ ਹੀ ਕੱਢ ਕੇ ਉੱਥੇ ਨਸ਼ਰ ਕਰ ਦਿਓ ਤਾਂ ਠੀਕ ਹੈ। ਹੋਟਲਾਂ ਵਾਲੇ ਸ਼ਾਇਦ ਨਾ ਕੱਢਦੇ ਹੁਣ, ਪਰ ਹੁਣ ਜੇ ਇੰਟਰਨੈਸ਼ਨਲ ਮੁੱਦਾ ਬਣੇ ਗਿਆ 2 ਮੁਲਕਾਂ ਦੇ ਵਿੱਚ, CM ਦਾ ਵਿੱਚ ਮਸਲਾ ਹੋਇਆ ਨਾ, ਤੇ ਤੁਸੀਂ ਉਹ ਹੋਟਲ ਤੋਂ ਸਾਰਾ ਡਾਟਾ ਕੱਢ ਕੇ ਉੱਥੇ ਨਸ਼ਰ ਕਰ ਦਿਓ, ਗੱਲ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਨਾ ਉਹਨਾਂ ਨੇ ਏਦਾਂ ਕਰਨਾ ਆ, ਨਾ ਇਹਨਾਂ ਨੇ ਏਦਾਂ ਕਰਨਾ ਆ। ਬਸ ਉਹੀ ਆ ਵੀ ਆਪਾਂ ਸਵਾਦ ਲੈਣ ਨੂੰ ਬੈਠੇ, ਟੈਕਨੋਲੋਜੀ ਆ ਜਾਏ, ਅਸੀਂ ਉਹਨਾਂ ਦਾ ਮਿਸਯੂਜ਼ ਕਰੀਏ। ਪਰ ਇਹ ਹੈ ਕਿ ਜਿੱਦਾਂ ਆਪਾਂ ਗੱਲਾਂ ਇਹ ਕਰ ਰਹੇ ਆ, ਇਹ ਮੁੱਦੇ ਜਿਹੜੇ ਆ ਸਾਨੂੰ ਚਰਚਾ ਤਾਂ ਉਹਨਾਂ ਮੁੱਦਿਆਂ ਤੇ ਕਰਨੀ ਚਾਹੀਦੀ ਆ ਵੀ ਬੇਰੁਜ਼ਗਾਰੀ ਦੇ ਉੱਤੇ ਜੀ, ਗਰੀਬੀ ਦੇ ਉੱਤੇ, এনवायरमेंट ਦੇ ਉੱਤੇ, ਕਿ ਸਾਡਾ ਜਿਹੜਾ ਆਲਾ ਦੁਆਲਾ ਆ ਇਹ ਖਰਾਬ ਹੋ ਰਿਹਾ। ਪਰ ਉਹ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਭੜਕਾ ਕੇ ਇਦਾਂ ਦੇ ਮੁੱਦੇ ਜਿਹੜੇ ਆ ਉਹ ਦੇ ਦਿੱਤੇ ਜਾਂਦੇ ਆ, ਤੇ ਕੁਝ ਕੁ ਦਿਨ ਜਿਹੜੇ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਕਿ ਅਸੀਂ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ, ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹ ਜਿਹੜਾ ਮੁੱਦਾ ਆ ਮਨਫੀ ਕਰ ਦਿੰਦੇ ਆ, ਅਗਲੇ ਮੁੱਦੇ ਵੱਲ ਨੂੰ ਵੱਧ ਜਾਂਦੇ ਆ, ਪਿਛਲੀ ਗੱਲ ਅਸੀਂ ਝੁਠਲਾ ਦਿੰਦੇ ਆ। ਪਰ ਜਦੋਂ ਇਦਾਂ ਦਾ ਮੁੱਦਾ ਫੇਰ ਆਉਂਦਾ ਹੈ, ਅਸੀਂ ਪਿਛਲਾ ਜ਼ਰੂਰ ਜਿਹਦਾ ਰੈਫਰੈਂਸ ਜ਼ਰੂਰ ਦੇਈਏ ਕਿ ਅਸੀਂ ਜਿਹੜਾ ਆ ਜਿੱਦਾਂ ਹੋਇਆ ਤਾਂ ਉਹ ਪਿਛਲਾ ਜਿਹੜਾ ਰੈਫਰੈਂਸ ਆ ਉਹ ਵੀ ਚੱਲਦਾ ਰਹੇ। ਪਰ ਖੈਰ, ਤੇ ਤੁਸੀਂ ਹੁਣ ਦੋਸਤੋ ਰੱਖਿਓ ਆਪਣਾ ਖਿਆਲ। ਅੱਜ ਦੇ ਕੁਛ ਇਹ ਮੁੱਦੇ ਸੀ, ਤੇ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ, ਫੀਡਬੈਕ ਦੇ ਸਕਦੇ ਹੋ। ਤੇ ਹੁਣ ਮਿਲਾਂਗੇ ਅਗਲੇ ਹਫ਼ਤੇ, ਉਦੋਂ ਤੱਕ ਆਪਣਾ ਖਿਆਲ ਰੱਖਿਓ। ਤੇ ਲਸਾੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਮਿਲਦੇ ਹਾਂ ਅਗਲੇ ਹਫ਼ਤੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।